ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵੱਲੋਂ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 15 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਮਨਜੀਤ ਸਿੰਘ ਸੈਨਹੋਜੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, ਯੂਟਿਊਬ ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਜ਼ਾਦੀ ਤੋਂ। ਬਹੁਤ ਸਾਰੇ ਲੋਕ ਆਜ਼ਾਦੀ ਦੇ ਜਸ਼ਨਾਂ ਦੇ ਵਿੱਚੋਂ ਲੰਘ ਰਹੇ ਹੋਣਗੇ, ਕਈ ਮਨਾ ਕੇ ਹਟ ਵੀ ਗਏ ਨੇ, ਪਰ ਪੰਜਾਬ ਨੂੰ ਸਭ ਤੋਂ ਮਹਿੰਗੀ ਪਈ ਹੈ ਆਜ਼ਾਦੀ, ਕੀ ਕਹੋਗੇ? ਹਾਂ ਬਿਲਕੁਲ ਜੀ, ਕੱਲ ਆਜ਼ਾਦੀ ਦਿਹਾੜਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਮਨਾਇਆ ਗਿਆ, ਤਿਰੰਗਾ ਲਹਿਰਾਇਆ ਗਿਆ ਤੇ ਉਹਦੇ ਜਸ਼ਨਾਂ ਦੇ ਸਮਾਗਮਾਂ ਦਾ ਆਯੋਜਨ ਹੋਇਆ ਤੇ ਉਹਦੇ ਵਿੱਚ ਸਕੂਲਾਂ ਦੇ ਜਵਾਕ, ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ, ਹੈ ਉਹ ਸਾਰਾ ਕੁਛ, ਉਹ ਸ਼ਮੂਲੀਅਤ ਇੱਕ ਜੋ ਰੀਤੀ ਰਿਵਾਜ ਚੱਲਿਆ ਹੁੰਦਾ ਉਸੇ ਤਹਿਤ ਹੋਇਆ ਜੀ। ਇਹਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਚੇਚੇ ਤੌਰ ਤੇ ਪਟਿਆਲਾ ਪਹੁੰਚੇ ਸੀ, ਜਿਹੜਾ ਰਾਜ ਪੱਧਰੀ ਸਮਾਗਮ ਸੀਗਾ ਆਜ਼ਾਦੀ ਦਿਹਾੜੇ ਦਾ। ਸੋ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੇ ਉੱਥੇ ਜਾ ਕੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਫਿਰ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਤੇ DGP ਗੌਰਵ ਜਾਦਵ ਦੇ ਨਾਲ ਬਕਾਇਦਾ ਵੱਖ-ਵੱਖ ਟੁਕੜੀਆਂ ਜਿਹੜੀਆਂ ਉੱਥੇ NCC ਵਾਲੀਆਂ, ਪੁਲਿਸ ਵਾਲੀਆਂ ਜਾਂ ਹੋਰ ਦਸਤੇ ਜਿਹੜੇ ਸੀਗੇ, ਉਹਨਾਂ ਸਾਰਿਆਂ ਦਾ ਨਿਰੀਖਣ ਕੀਤਾ ਪਰੇਡ ਦੇ ਵਿੱਚ, ਉਹਦੇ ਵਿੱਚੋਂ ਸਲਾਮੀ ਲਈ ਸਾਰਾ ਕੁਛ। ਤੇ ਉਸ ਦੌਰਾਨ ਹੀ ਉੱਥੇ ਉਹਨਾਂ ਨੇ ਆਪਣੀ ਤਕਰੀਰ ਵੀ, ਆਪਣੇ ਵਿਚਾਰ ਵੀ, ਆਪਣੀ ਉਹ ਵੀ ਸਾਂਝੇ ਕੀਤੇ, ਜਿਹਦੇ ਵਿੱਚ ਉਹਨਾਂ ਨੇ ਚੇਚਾ ਇੱਕ ਤਾਂ ਪੰਜਾਬ ਦੇ 5 ਮੁੱਦਿਆਂ ਤੇ ਉਹਨਾਂ ਨੇ ਧਿਆਨ ਕੇਂਦਰਿਤ ਕੀਤਾ ਕਿ ਸਾਡਾ ਮੁੱਖ ਮੁੱਦਾ ਸਿੱਖਿਆ, ਸਿਹਤ ਹੈ, ਸਾਡਾ ਮੁੱਖ ਮੁੱਦਾ ਰੁਜ਼ਗਾਰ ਹੈ, ਸਾਡਾ ਮੁੱਖ ਮੁੱਦਾ ਵਪਾਰ ਹੈ ਤੇ ਖੇਤੀ ਹੈ। ਸਾਡੀ ਸਰਕਾਰ ਦਾ ਕਹਿੰਦੇ ਇਹੀ ਫੋਕਸ ਹੈ, ਅਸੀਂ ਇਹਦੇ ਤੇ ਕੰਮ ਕਰਨਾ। ਤੇ ਉਹਨਾਂ ਨੇ ਫਿਰ ਪੰਚਾਇਤੀ ਚੋਣਾਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ, ਜੇਕਰ ਪਿੰਡਾਂ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਚੁਣ ਲੈਣ ਤਾਂ 5 ਲੱਖ ਰੁਪਈਆ ਉਸ ਪਿੰਡ ਨੂੰ ਸਿੱਧਾ ਗ੍ਰਾਂਟ ਮਿਲਦੀ ਆ। ਸੋ ਇਸ ਲਈ ਇਸ ਵਾਰ ਕੋਸ਼ਿਸ਼ ਕਰਿਓ ਕਿ ਪੰਚਾਇਤਾਂ ਪਿੰਡਾਂ ਦੀਆਂ ਬਣਨ, ਕਹਿੰਦੇ ਕਿ ਪਾਰਟੀਆਂ ਦੀਆਂ ਨਾ ਬਣਨੇ। ਵੱਖਰੀ ਗੱਲ ਹੈ ਕਿ ਇਹ ਸਾਰੀ ਤੋੜ ਭੰਨ ਜਿਹੜੀ ਅਚਾਨਕ ਕੀਤੀ ਗਈ ਹੈ, ਇਹ ਕੀਤੀ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਜਿਤਾਉਣ ਲਈ, ਉਹ ਆਪਾਂ ਸਾਰਿਆਂ ਨੂੰ ਪਤਾ ਜੀ। ਸੋ ਉਹ ਕਵਾਇਦ ਹੈ, ਜਦੋਂ ਕਿ ਇਹ ਵੀ ਸੰਵਿਧਾਨ ਦੇ ਉਲਟ ਜਾ ਕੇ ਹੋਇਆ, ਇਹ ਏਦਾਂ ਨਹੀਂ ਹੋਣਾ ਚਾਹੀਦਾ ਸੀ। ਪਰ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਕੱਲ ਆਪਣੀ ਭਾਸ਼ਣ 'ਚ ਗੱਲ ਕਹੀ ਕਿ ਇਸ ਵਾਰ ਪਿੰਡਾਂ ਦੀਆਂ ਪੰਚਾਇਤਾਂ ਚੁਣਨ, ਪਾਰਟੀਆਂ ਦੀਆਂ ਨਾ ਚੁਣਨ। ਚਲੋ, ਇਸੇ ਦੌਰਾਨ ਉਹਨਾਂ ਨੇ 13 ਹਸਤੀਆਂ ਨੂੰ ਸਨਮਾਨ ਦੇ ਕੇ, ਵੱਖ-ਵੱਖ ਉਹਨਾਂ 'ਚ ਪਟਵਾਰੀ ਵੀ ਸੀ, SDM ਵੀ ਸੀ, ADC ਵੀ ਸੀ, ਕੁਝ ਹੋਰ ਅਧਿਕਾਰੀ ਵੀ ਸੀ, ਉਹਨਾਂ ਨੂੰ 13 ਜਣਿਆਂ ਨੂੰ ਰਾਜ ਪੱਧਰੀ ਸਨਮਾਨਿਤ ਵੀ ਕੀਤਾ। ਇਸ ਦੌਰਾਨ ਨਸ਼ਿਆਂ ਦੀ ਗੱਲ ਕੀਤੀ, ਜਿਹੜੀ ਗੱਲ ਆਪਾਂ ਕੱਲ ਵੀ ਕਰ ਰਹੇ ਸੀ। ਉਹ ਕਹਿੰਦੇ ਕਿ ਨਸ਼ਿਆਂ ਦੇ ਖਿਲਾਫ ਅਸੀਂ ਇੱਕ 3 ਲੇਅਰ ਜਿਹੜੀ ਯੋਜਨਾ ਉਹ ਤਿਆਰ ਕਰ ਲਈ ਆ, ਉਹਦੇ ਤਹਿਤ ਅਸੀਂ ਛੇਤੀ ਹੀ ਨਸ਼ਾ ਤਸਕਰਾਂ ਨੂੰ ਵੀ, ਨਸ਼ਾ ਸਪਲਾਇਰ ਨੂੰ ਵੀ ਨੱਥ ਪਾ ਲਾਂਗੇ। ਅਗਲਾ 1 ਸਾਲ ਦੇ ਜੋ, ਕਹਿੰਦੇ ਮੈਨੂੰ 1 ਸਾਲ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋ ਜਾਊਗਾ। ਉਹਨਾਂ ਨੇ ਇਹ ਵੀ ਗੱਲ ਕਹੀ। ਇਸੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ, ਆਜ਼ਾਦੀ ਦੇ ਜਸ਼ਨ ਮਨਾਉਂਦੇ ਹਾਂ। ਪੰਜਾਬ ਤੋਂ ਵੱਧ ਆਜ਼ਾਦੀ ਦੇ ਮਾਇਨੇ ਕੌਣ ਜਾਣਦਾ ਹੋਊਗਾ, ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਮਤਲਬ ਇਹ ਬਿਲਕੁਲ ਦਰੁਸਤ ਹੈ ਜੀ ਕਿ ਚਾਹੇ ਉਹ ਜੰਗਾਂ ਹੋਣ ਵਿਰੋਧੀ ਮੁਲਕਾਂ ਨਾਲ, ਚਾਹੇ ਉਹ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਕਿਸੇ ਫੌਜ ਵੱਲੋਂ ਲੜਾਈ ਲੜਨ ਦੀ ਗੱਲ ਹੋਵੇ, ਚਾਹੇ ਇਹ ਸੁਤੰਤਰਤਾ ਸੰਗਰਾਮ ਦੇ ਵਿੱਚ, ਮਤਲਬ ਆਜ਼ਾਦੀ ਦੀ ਜੰਗ ਦੇ ਵਿੱਚ ਯੋਗਦਾਨ ਦੀ ਗੱਲ ਹੋਵੇ, ਸਿੱਖ ਭਾਈਚਾਰੇ ਦਾ ਤੇ ਖਾਸ ਕਰ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਡਾ ਹੈ। ਸੋ ਇਸ ਹਵਾਲੇ ਨਾਲ ਮਤਲਬ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਤੇ ਕਹਿੰਦੇ ਹੁਣ ਵੀ ਦੁਸ਼ਮਣ ਦੀ ਗੋਲੀ ਦਾ ਜੇਕਰ ਕੋਈ ਸਭ ਤੋਂ ਪਹਿਲਾਂ ਜਿਹੜੀ ਛਾਤੀ ਸਾਹਮਣਾ ਕਰਦੀ ਹੈ, ਉਹ ਸਾਡੀ ਪੰਜਾਬੀਆਂ ਦੀ ਹੈ। ਇਸੇ ਦੌਰਾਨ ਉਹਨਾਂ ਨੇ ਉਹਨਾਂ 10 ਲੱਖ ਰੂਹਾਂ ਦੀ ਵੀ ਜ਼ਿਕਰ ਕੀਤਾ, ਗੱਲ ਕੀਤੀ, ਜਿਹੜੇ ਆਜ਼ਾਦੀ ਦੇ ਨਾਂ ਦੇ ਉੱਤੇ ਵੱਢੇ ਟੁੱਕੇ ਗਏ,
ਵੰਡ ਦੇ ਨਾਂ ਦੇ ਉੱਤੇ ਮਾਰ ਮੁਕਾਏ ਗਏ, ਉਹਦਾ ਜ਼ਿਕਰ ਉਹਨਾਂ ਨੇ ਵੀ ਕੀਤਾ। ਉਹਦਾ ਜ਼ਿਕਰ ਕੱਲ ਗਿਆਨੀ ਰਘਵੀਰ ਸਿੰਘ ਹੋਰ ਵੀ ਕਰ ਰਹੇ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰ ਵੀ ਕਹਿ ਰਹੇ ਸੀ, ਕਹਿੰਦੇ ਕਿ ਆਜ਼ਾਦੀ ਦੇ ਜਸ਼ਨਾਂ 'ਚ ਅਸੀਂ ਉਹ 10 ਲੱਖ ਨੂੰ ਕਿਉਂ ਭੁੱਲ ਜਾਂਦੇ ਹਾਂ ਜਿਹੜੇ ਬੇਗੁਨਾਹ ਅਸੀਂ ਆਪਣੇ ਹੀ ਮੁਕਾ ਲਏ। ਇਸੇ ਗੱਲ ਦਾ ਜ਼ਿਕਰ ਕੱਲ ਦੀ ਤਕਰੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ 10 ਲੱਖ ਬੇਗੁਨਾਹ ਜਿਹੜੇ ਮਾਰੇ ਗਏ ਹੈ ਨਾ, ਉਹਨਾਂ ਦਾ ਮੁੱਲ ਕੌਣ ਤਾਰੂਗਾ, ਉਹਨਾਂ ਦੀ ਕੀਮਤ ਅਸੀਂ ਅਦਾ ਕੀਤੀ ਹੈ। ਇਸ ਲਈ ਕਹਿੰਦੇ ਕਿ ਸਾਨੂੰ ਤਾਂ ਸਭ ਤੋਂ ਵੱਧ ਮਹਿੰਗੀ ਪਈ ਆ ਪੰਜਾਬੀਆਂ ਨੂੰ ਆਜ਼ਾਦੀ। ਜੀ ਜੀ। ਸੋ ਇਹ 'ਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ ਕਿ ਪੰਜਾਬ ਵੱਢਿਆ ਵੀ ਗਿਆ, ਪੰਜਾਬ ਟੁੱਕਿਆ ਵੀ ਗਿਆ, ਪੰਜਾਬ ਦੇ ਦੋ ਹਿੱਸੇ ਵੀ ਹੋ ਗਏ। ਅੱਧੇ ਪੰਜਾਬੀ ਇੱਧਰ ਤੇ ਅੱਧੇ ਤੋਂ ਕਿਤੇ ਜ਼ਿਆਦਾ ਉੱਧਰ। ਅੱਜ ਦੀ ਤਰੀਕ 'ਚ ਅਸੀਂ ਤਾਂ 4 ਕਰੋੜ ਆ, 10 ਕਰੋੜ ਤੋਂ ਵੱਧ ਤਾਂ ਉੱਧਰ ਪੰਜਾਬੀ ਬੋਲਣ ਵਾਲੇ ਨੇ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਉੱਧਰ ਵੱਡੀ ਗਿਣਤੀ, ਫਿਰ ਅਸੀਂ ਸ਼ਾਹਮੁਖੀ ਗੁਰਮੁਖੀ ਦੇ ਵਿੱਚ ਵੰਡੇ ਗਏ। ਸੋ ਇਹ ਸਾਰੇ ਵਰਤਾਰੇ ਦੇ ਵਿੱਚ ਅਸੀਂ 10 ਲੱਖ ਲੋਕ ਉਸ ਸਮੇਂ ਗਵਾਏ ਪ੍ਰਵੀਨ ਜੀ, ਜਦੋਂ ਸਾਡੇ ਕੋਲ ਨਾ ਰੈਕਟ ਸੀ, ਨਾ ਤੋਪਾਂ ਸੀ, ਨਾ ਟੈਂਕ ਸੀ, ਨਾ ਹਥਿਆਰ ਸੀ, ਹੈ ਨਾ। ਜੀ ਜੀ। ਸੋ ਖਾਲੀ ਟਕੂਏ ਤਲਵਾਰਾਂ ਗੰਡਾਸੀਆਂ ਨਾਲੇ ਅਸੀਂ ਆਪਣੇ 10 ਲੱਖ ਲੋਕ ਗਵਾ ਲਏ, ਇੱਟਾਂ ਰੋੜੇ ਪੱਥਰਾਂ ਨਾਲ ਹੀ ਗਵਾ ਲਏ। ਸੋ ਆਹ ਜਿਹੜੀ ਉਹਦਾ ਜਿਹੜਾ ਦਰਦ ਹੈ, ਉਹਦਾ ਜ਼ਿਕਰ ਕਿਉਂ ਨਹੀਂ ਆਉਂਦਾ? ਸੋ ਕਿਹੜੇ ਤਰੀਕੇ ਨੇ ਫਿਰ ਇਹ ਜਸ਼ਨ ਮਨਾਉਣ ਦੇ? ਸਵਾਲ ਖੜਾ ਹੈ ਕਿ ਕੀ ਇਹ ਜਸ਼ਨ ਵਾਲੇ ਦਿਨ ਨੇ? ਕਿ ਆਜ਼ਾਦੀ ਦਿਹਾੜਾ ਸਿਰਫ ਇਸੇ ਤਰ੍ਹਾਂ ਨੱਚ ਗਾ ਕੇ ਹੀ ਮਨਾਉਣ ਦਾ ਤਰੀਕਾ? ਠੀਕ ਹੈ, ਆਜ਼ਾਦੀ ਮਿਲੀ, ਪਰ ਇਹਦਾ ਮੁੱਲ ਜਿਹੜਾ ਤਾਰਿਆ, ਉਹ ਕੀਮਤ ਤਾਰਨ ਦੀ ਕਦੇ ਚਰਚਾ ਹੋਊਗੀ, ਕਦੇ ਉਹਨਾਂ ਨੂੰ ਸ਼ਰਧਾਂਜਲੀ ਉਸ ਤਰ੍ਹਾਂ ਦੇਣ ਦੀ ਕਵਾਇਦ ਤੁਰੂਗੀ, ਕਦੇ ਉਸ ਤਰ੍ਹਾਂ ਉਹਨਾਂ ਨੂੰ ਇਕੱਠਿਆਂ ਬੈਠ ਕੇ ਆਪਣੇ ਸਾਂਝਿਆਂ ਨੂੰ, ਜਿਹੜੇ ਉੱਧਰ ਨੂੰ ਜਾ ਰਹੇ ਸੀ, ਜਿਹੜੇ ਉੱਧਰੋਂ ਇੱਧਰ ਨੂੰ ਆ ਰਹੇ ਸੀ, ਆਪਣੇ ਹੀ ਮੁਲਕ 'ਚ ਤੁਸੀਂ ਬੇਵਤਨ ਹੋ ਗਏ ਸੀ, ਬੇਘਰ ਹੋ ਗਏ ਸੀ, ਉਹ ਜਿਹੜਾ ਵਰਤਾਰਾ ਵਾਪਰਿਆ ਉਸ ਦੇ ਉੱਤੇ ਕਦੇ ਇਕੱਠਿਆਂ ਬੈਠ ਕੇ ਫਿਰ ਅਥਰੂ ਬਹਾਉਣ ਦਾ ਦਿਨ ਆਊਗਾ। ਸੋ ਇਸ ਲਈ ਕੱਲ ਮੁੱਖ ਮੰਤਰੀ ਉਹਨਾਂ ਨੇ ਉਸ ਗੱਲ ਦਾ ਜ਼ਿਕਰ ਕਰਕੇ ਇੱਕ ਗਹਿਰੀ ਚਰਚਾ ਛੇੜੀ ਆ। ਹੋ ਸਕਦਾ ਕਈ ਧਿਰਾਂ ਨੂੰ, ਖਾਸ ਕਰ ਦਿੱਲੀ ਬੈਠੀਆਂ ਕਈ ਧਿਰਾਂ ਨੂੰ ਇਹ ਗੱਲ ਚੁੱਭ ਜਵੇ ਕਿ ਆਹ ਕਿਹੜਾ ਮਤਲਬ ਕਿ ਪੰਜਾਬ ਨੇ ਰਾਗ ਅਲਾਪ ਲਿਆ। ਮੈਨੂੰ ਲੱਗਦਾ ਇਹ ਰਾਗ ਛਿੜਨਾ ਚਾਹੀਦਾ, ਇਸ ਰਾਗ ਦੀ ਚਰਚਾ ਹੋਣੀ ਚਾਹੀਦੀ ਹੈ, ਇਹ ਵੰਡ ਦੀ ਚਰਚਾ ਹੋਣੀ ਚਾਹੀਦੀ ਆ। ਆਪਣੇ ਦੁਖਾਂਤ ਨੂੰ, ਸਾਨੂੰ ਆਪਣੇ ਇਤਿਹਾਸ ਨੂੰ ਫਰੋਲਣ ਦੀ ਆਦਤ ਪਾਉਣੀ ਚਾਹੀਦੀ ਆ। ਸੋ ਇਸ ਦੇ ਉੱਤੇ ਮੈਨੂੰ ਲੱਗਦਾ ਆਉਂਦੇ ਸਮੇਂ 'ਚ ਵੱਡੀਆਂ ਚਰਚਾਵਾਂ ਹੋਣੀਆਂ ਚਾਹੀਦੀਆਂ। ਔਰ ਮੁੱਖ ਮੰਤਰੀ ਹੋਰਾਂ ਨੇ ਆਪਣੇ ਕੱਲ ਦੇ ਭਾਸ਼ਣ 'ਚ ਇੱਕ 76 ਸਾਲਾਂ ਦਾ ਵੀ ਜ਼ਿਕਰ ਕੀਤਾ, ਫਿਰ ਜਿਹਦਾ ਉਹ ਅਕਸਰ ਪਹਿਲੇ ਦਿਨ ਤੋਂ ਹੀ ਕਰਦੇ ਆ ਰਹੇ ਨੇ ਕਿ 72 ਸਾਲਾਂ 70 ਸਾਲਾਂ 'ਚ ਕੁਝ ਨਹੀਂ ਹੋਇਆ। ਹੁਣ ਉਹ ਕਹਿੰਦੇ 76 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ। ਕਹਿੰਦੇ ਜੀ 76 ਸਾਲਾਂ 'ਚ ਦੇਸ਼ ਕਿਹਨਾਂ ਦੇ ਹੱਥਾਂ 'ਚ ਸੀ ਜੀ? ਤੇ ਜੇਕਰ ਅੱਜ ਦੀ ਸਥਿਤੀ 'ਚ ਅਸੀਂ ਜਿੱਥੇ ਵੀ ਖੜੇ ਹਾਂ, ਭ੍ਰਸ਼ਟਾਚਾਰੀ ਆ, ਨਾਕਾਮੀ ਆ, ਝੂਠ ਹੈ ਨਾ, ਨਕਲੀ ਧੰਦੇ ਨੇ, ਸਾਰਾ ਕੁਛ ਹੈ, ਕਿ ਉਹਦੇ ਲਈ ਕਹਿੰਦੇ ਉਹ 76 ਸਾਲਾਂ ਵਾਲੇ ਜ਼ਿੰਮੇਵਾਰ ਨੇ। ਇਸ ਲਈ ਉਹਨਾਂ ਦੀ ਸਮੀਖਿਆ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਜ਼ਰੂਰ ਹੋਣੀ ਚਾਹੀਦੀ ਹੈ ਪ੍ਰਵੀਨ ਜੀ, ਪਰ ਇਹ 76 ਸਾਲਾਂ ਤੱਕ ਨਹੀਂ, 77 ਸਾਲਾਂ ਤੱਕ ਲਿਆਉਣ ਮੁੱਖ ਮੰਤਰੀ ਸਾਹਿਬ। ਅਗਲੇ ਸਾਲ ਇਹਨੂੰ 78 ਸਾਲਾਂ ਤੱਕ ਲੈ ਜਾਣ, ਆਪਣੇ ਘਰੇ ਵੀ ਉਹਦੀ ਸਮੀਖਿਆ ਨਾਲ ਦੀ ਨਾਲ ਕਰ ਲੈਣ ਕਿ 1.5 ਸਾਲ ਦੇ ਵਿੱਚ ਮੇਰੀ ਕੈਬਨਿਟ ਦੇ ਵਿੱਚ ਦਰਜਨ ਤੋਂ ਵੱਧ ਮੰਤਰੀ ਅਜਿਹੇ ਦਾਗੀ ਕਿਉਂ ਆ ਗਏ, ਕਿੱਥੋਂ ਆ ਗਏ, ਕਿਉਂ ਇਹ ਚਰਚਾ ਚੱਲਦੀ ਹੈ ਕਿ ਰੇਤ ਪੰਜਾਬ 'ਚ ਵਿਕਦਾ ਤੇ ਅਦਾਇਗੀ ਦਿੱਲੀ 'ਚ ਹੁੰਦੀ ਆ, ਇਹਦੀ ਚਰਚਾ ਕੌਣ ਕਰਦਾ? ਇਹ ਕਿਉਂ ਛੜੀ ਹੈ ਚਰਚਾ? ਸੋ ਇਸ ਲਈ 76 ਨਹੀਂ ਜਨਾਬ, ਆਪਣਾ ਕਾਰਜਕਾਲ ਵੀ ਵਿੱਚ ਸ਼ਾਮਲ ਕਰਨ ਮੁੱਖ ਮੰਤਰੀ ਸਾਹਿਬ। ਆਮ ਆਦਮੀ ਪਾਰਟੀ ਆਪਣੇ ਅੰਦਰ ਵੀ ਝਾਤ ਮਾਰੇ, ਆਪਣੇ ਮੰਜੇ ਥੱਲੇ ਵੀ ਸੋਟਾ ਫੇਰਨ ਦੀ ਆਦਤ ਪਾਵੇ। ਸੋ ਇਹ ਬਹੁਤ ਜ਼ਰੂਰੀ ਹੈ। ਸੋ ਕੱਲ ਦੇ ਆਜ਼ਾਦੀ ਦਿਹਾੜੇ ਦੇ ਹਵਾਲੇ ਨਾਲ ਜਸ਼ਨ ਤਾਂ ਮਨਾਏ, ਪਰ ਅਸੀਂ ਆਪਣੇ ਜਿਹੜੇ ਗਵਾਏ ਉਹਨਾਂ ਦੀ ਚਰਚਾ ਤੋਂ ਅਜੇ ਅਸੀਂ ਵਾਂਝੇ ਹਾਂ। ਸੋ ਮੁੱਖ ਮੰਤਰੀ ਸਾਹਿਬ ਨੇ ਗੱਲ ਕਰਕੇ ਚਰਚਾ ਜ਼ਰੂਰ ਛੇੜੀ ਆ। ਆਉਂਦੇ ਦਿਨਾਂ 'ਚ ਹੋ ਸਕਦਾ ਇਹਦੇ ਉੱਤੇ ਲੰਬੀ ਗੱਲ ਤੁਰ ਪਵੇ, ਇਹਦੀ ਆਸ ਕਰਦੇ ਹਾਂ। ਜੀ ਜੀ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦਾ ਰੁਖ ਕਰਕੇ ਇਹ ਵੀ ਖਬਰ ਜਿਹੜੀ ਆ ਉਹ ਪੰਜਾਬ ਦੇ ਨਾਲ ਹੀ ਵਾਹ ਵਾਸਤਾ ਰੱਖਦੀ ਹੈ। ਪੰਜਾਬ ਦੇ ਵਿੱਚ ਫਿਰ ਹੜ੍ਹ ਆ ਗਏ ਨੇ। 35 ਸਾਲਾਂ ਬਾਅਦ 10-10 ਫੁੱਟ ਫਲੱਡ ਗੇਟ ਖੁੱਲ੍ਹਣੇ ਪਏ ਨੇ। ਕਈ ਪਿੰਡਾਂ ਦੇ ਵਿੱਚੋਂ ਹਿਜਰਤ ਲੋਕਾਂ ਨੇ ਸ਼ੁਰੂ ਕਰ ਦਿੱਤੀ ਹੈ ਜੀ। ਪ੍ਰਵੀਨ ਜੀ, ਆਪਾਂ ਲਗਾਤਾਰ ਹੜ੍ਹਾਂ ਦੀ ਸਥਿਤੀ ਦੇ ਉੱਤੇ ਨਜ਼ਰਸਾਨੀ ਕਰਦੇ ਆ ਰਹੇ ਹਾਂ, ਗੱਲ ਕਰਦੇ ਆ ਰਹੇ ਹਾਂ। ਪਿਛਲੇ ਦਿਨਾਂ ਤੋਂ ਜੋ ਵਰਤਾਰਾ ਵਾਪਰਿਆ ਸੀ, ਆਪਾਂ ਉਸ ਦੌਰ 'ਚ ਵੀ ਆਪਾਂ ਬੜੇ ਔਖੇ ਦਿਨਾਂ 'ਚੋਂ ਪੰਜਾਬ ਲੰਘ ਕੇ ਫਿਰ ਮਾੜਾ ਜਿਹਾ ਹਨਾ ਮਤਲਬ ਕਿ ਸੁੱਕਾ ਹੋਣ ਲੱਗਿਆ ਸੀਗਾ ਜਿਵੇਂ ਮਤਲਬ, ਪਰ ਅਚਾਨਕ ਫਿਰ ਬੇਸ਼ੱਕ ਹੁਣ ਪੰਜਾਬ 'ਚ ਮੀਂਹ ਨਹੀਂ ਪਏ ਉਹੋ ਜਿਹੇ, ਕੋਈ ਉਹੋ ਜਿਹਾ ਮੀਂਹ, ਪਰ ਪਿਛਲੇ 4 ਦਿਨਾਂ ਤੋਂ 3.5 ਦਿਨਾਂ ਤੋਂ ਜਿਸ ਤਰ੍ਹਾਂ ਹਿਮਾਚਲ 'ਚ ਮੀਂਹ ਵਰ ਰਿਹਾ ਕਿ ਲਗਾਤਾਰ ਉੱਥੇ ਦੀਆਂ ਜੋ ਘਟਨਾਵਾਂ ਸਾਹਮਣੇ ਆ ਰਹੀਆਂ, ਜਿਸ ਤਰ੍ਹਾਂ ਉੱਥੇ ਜਾਨ ਜਾਣ ਦੇ ਨਾਲ ਘਰ ਮਾਲ ਦਾ ਨੁਕਸਾਨ ਹੋ ਰਿਹਾ, ਤੇ ਜਿਸ ਕਦਰ ਪਾਣੀ ਵੱਡੀ ਮਿਆਦ 'ਚ ਬਹਿ ਕੇ ਮੈਦਾਨੀ ਖੇਤਰਾਂ ਨੂੰ ਆ ਰਿਹਾ, ਤੇ ਉਹ ਸਾਡੇ ਡੈਮ ਖਤਰੇ ਦੇ ਨਿਸ਼ਾਨਾਂ ਤੋਂ ਉੱਪਰ ਵਗਣ ਲੱਗੇ। ਤੁਸੀਂ ਦਰੁਸਤ ਫਰਮਾਇਆ ਕਿ 35 ਸਾਲਾਂ ਬਾਅਦ ਅਜਿਹਾ ਸਮਾਂ ਆਇਆ ਕਿ ਦੋਏ ਫਲੱਡ ਗੇਟ ਇਕੱਠੇ ਖੁੱਲਣੇ ਪੈ ਜਾਣ, ਪੌਂਗ ਡੈਮ ਦੇ ਔਰ ਭਾਖੜਾ ਡੈਮ ਦੇ। ਪਰ 35 ਸਾਲਾਂ ਬਾਅਦ ਹੀ ਉਹ ਦਿਨ ਆਇਆ ਕਿ ਸਾਨੂੰ 10 ਫੁੱਟ ਤੋਂ ਉੱਪਰ ਗੇਟ ਖੁੱਲਣੇ ਪੈ ਜਾਣ।
ਪ੍ਰਵੀਨ ਜੀ 1988 ਚ ਵਾਪਰਿਆ ਸੀ ਇਹ ਸਾਰਾ ਕੁਛ ਏਦਾਂ। ਠੀਕ ਹੈ ਜੀ। 1988 ਤੋਂ ਬਾਅਦ ਹੁਣ 2023 ਦੇ ਵਿੱਚ ਭਾਖੜਾ ਡੈਮ ਦੇ ਫਲੱਡ ਗੇਟ 10 ਫੁੱਟ ਤੋਂ ਉੱਪਰ ਜੀ। ਕੱਲ ਮਤਲਬ 12 ਫੁੱਟ ਤੋਂ ਉੱਪਰ ਖੋਲਣੇ ਪਏ ਕੁਝ ਘੰਟਿਆਂ ਲਈ ਤਾਂ, ਤੇ ਉਹਦੇ ਨਾਲ 1 ਫੁੱਟ ਪਾਣੀ ਘਟਿਆ ਜੀ। ਇੱਥੋਂ ਦਾ ਲਾ ਲਓ 35 ਸਾਲਾਂ ਬਾਅਦ ਭਾਖੜਾ ਡੈਮ ਦੇ 10 ਫੁੱਟ ਜਦੋਂ ਮਤਲਬ ਫਲੱਡ ਗੇਟ ਖੋਲੇ, ਪਹਿਲੇ ਦਿਨ ਆਪਾਂ ਜ਼ਿਕਰ ਕਰ ਰਹੇ ਸੀ ਉਦੋਂ 2-2 ਫੁੱਟ ਖੋਲੇ ਸੀ, 2 ਫੁੱਟ ਤੋਂ ਸਿੱਧੇ 10 ਫੁੱਟ ਤੱਕ ਜਾਣਾ ਹੈ, ਫਿਰ 12 ਫੁੱਟ ਤੱਕ ਜਾਣਾ। ਇੱਥੋਂ ਦਾ ਲਾ ਲਓ ਕਿ ਪਾਣੀ ਦੀ ਮਦਾਦ ਕਿੰਨੀ ਤੇਜ਼ੀ, ਪਾਣੀ ਆ ਵੀ ਤੇਜ਼ੀ ਨਾਲ ਰਿਹਾ ਤੇ ਪਾਣੀ ਆ ਵੀ ਵੱਧ ਰਿਹਾ, ਦੋ ਹੀ ਚੀਜ਼ਾਂ ਨੇ ਨਾ। ਪਾਣੀ ਦੀ ਆਮਦ ਚ ਵੀ ਤੇਜ਼ੀ ਹੈ ਤੇ ਪਾਣੀ ਦੀ ਮਿਆਦ ਚ ਵੀ, ਮਤਲਬ ਉਹਦੀ ਮਦਾਦ ਚ ਵੀ ਤੇਜ਼ੀ ਹੈ। ਸੋ ਇਸ ਲਈ ਉਹ ਦੋਵਾਂ ਦੀ ਉਹਦੇ ਕਾਰਨ ਸਥਿਤੀ ਹੋ ਗਈ ਕਿ ਸਾਨੂੰ 12 ਫੁੱਟ ਤੱਕ ਫਲੱਡ ਗੇਟ ਖੋਲਣੇ ਪਏ। 1678 ਫੁੱਟ ਤੱਕ ਪਾਣੀ ਦਾ ਪੱਧਰ ਪਹੁੰਚਿਆ ਤੇ ਫਿਰ ਜਦੋਂ 12 ਫੁੱਟ ਫਲੱਡ ਗੇਟ ਖੋਲੇ ਤਾਂ 1 ਫੁੱਟ ਘਟ ਕੇ 1677 ਤੇ ਆਇਆ। ਫਿਰ ਉਹਨਾਂ ਦਾ ਲੈਵਲ ਫਿਰ ਫਲੱਡ ਗੇਟਾਂ ਦਾ ਘਟਾਇਆ। ਪਰ ਇਹਦੇ ਨਾਲ ਹੋਇਆ ਕਿ ਜਿੱਥੋਂ ਸਤਲੁਜ ਲੰਘਦਾ ਉੱਥੋਂ ਮਾਰ ਕਰਦਾ ਚਲਾ ਗਿਆ। ਰੋਪੜ ਜ਼ਿਲ੍ਹੇ ਦੇ ਪਿੰਡ ਹੈ ਨਾ, ਚਮਕੌਰ ਸਾਹਿਬ ਇਲਾਕੇ ਦੇ ਪਿੰਡ, ਉਹ ਸਾਰਾ ਖੇਤਰ, ਉਹ ਸਾਰੇ ਕਹਿੰਦੇ ਸਾਨੂੰ ਦੱਸਿਆ ਹੀ ਨਹੀਂ ਗਿਆ। ਸੋ ਕਹਿੰਦੇ ਕਿ ਪਿੰਡਾਂ ਦੇ ਵਿੱਚ ਇੱਕ ਵਾਰ ਫੇਰ ਖੇਤਾਂ 'ਚ ਤਾਂ ਪਾਣੀ ਬੜਿਆ ਖੇਤਾਂ ਤਾਂ ਪਹਿਲਾਂ ਹੀ ਤਬਾਹ ਕਰਕੇ ਲੈ ਗਿਆ, ਤਾਂ ਮਲੀਆਮਿੰਟ ਮੈਦਾਨ ਬਣਾ ਚੁੱਕਿਆ, ਪਰ ਪਿੰਡਾਂ 'ਚ ਘਰਾਂ 'ਚ ਫੇਰ ਪਾਣੀ ਵੜ ਗਿਆ। ਕੱਚੇ ਘਰ ਢਹਿਣ ਦਾ ਖਤਰਾ, ਕਈ ਡਿੱਗ ਗਏ, ਕਈਆਂ ਦਾ ਸਮਾਨ ਫੇਰ ਹੜ ਗਿਆ, ਕਈਆਂ ਨੂੰ ਘਰ ਛੱਡ ਕੇ ਆਉਣਾ ਪੈ ਗਿਆ। ਸੋ ਇੱਕ ਵਾਰ ਅਚਾਨਕ, ਹੁਣ ਹਰਜੋਤ ਬੈਂਸ ਜੀ ਜਾ ਰਹੇ ਨੇ, ਦੌਰੇ ਕਰ ਰਹੇ ਨੇ ਹਲਕਿਆਂ ਦੇ, ਪਿੰਡਾਂ ਦੇ ਦੌਰਿਆਂ ਦੇ, ਪਰ ਪਹਿਲਾਂ ਸਰਕਾਰਾਂ ਆਪਸੀ ਤਾਲਮੇਲ ਕਿਉਂ ਨਹੀਂ ਹੁੰਦਾ ਪ੍ਰਸ਼ਾਸਨਿਕ ਤੌਰ ਤੇ? BBMB ਦਾ ਪ੍ਰਸ਼ਾਸਨ ਦਾ ਸਰਕਾਰਾਂ ਨਾਲ ਤਾਲਮੇਲ ਕਿਉਂ ਨਹੀਂਗਾ ਕਿ ਲੋਕਾਂ ਨੂੰ ਇਤਲਾਹ ਕੀਤਾ ਜਾ ਸਕੇ? ਤੁਹਾਡੇ ਕੋਲ ਪਿੰਡਾਂ ਦੇ ਸਰਪੰਚਾਂ ਦੀਆਂ, ਪੰਚਾਂ ਦੀਆਂ, ਥਾਣਿਆਂ ਦੀਆਂ ਸੂਚੀਆਂ ਹੋਣ, ਤੁਸੀਂ ਤੁਰੰਤ ਜਦੋਂ SMS ਉਹ WhatsApp ਗਰੁੱਪ ਅਧਿਕਾਰੀਆਂ ਨੇ ਆਪਣੇ 2600 ਬਣਾਏ ਨੇ, ਤੇ ਇੱਥੇ WhatsApp ਗਰੁੱਪ ਬਣਾਉਣ 'ਚ ਕੀ ਤਕਲੀਫ ਹੈ ਬਈ? ਇੱਕ WhatsApp ਗਰੁੱਪ ਇਹੋ ਜਿਹਾ ਵੀ ਬਣਾ ਲਓ ਨਾ ਕਿ ਜਿਹੜੇ ਸਤਲੁਜ ਦੇ ਦਰਿਆ ਦੇ ਇਲਾਕੇ ਵਾਲੇ ਪਿੰਡ ਨੇ ਭਾਈ, ਉਹਦੇ ਪਿੰਡ ਦਾ ਲੰਬੜਦਾਰ, ਉਹਦਾ ਸਰਪੰਚ, ਉਹਦਾ ਪੰਚ ਉਹਨਾਂ 'ਚ ਸ਼ਾਮਲ ਹੋਵੇ, ਤੇ ਤੁਰੰਤ ਸੁਨੇਹਾ ਜਾਵੇ ਬਿਲਕੁਲ ਕਿ ਭਾਈ ਪਾਣੀ ਛੱਡਿਆ ਜਾਊਗਾ, ਇੰਨੇ ਫੁੱਟ ਪਾਣੀ ਦਾ ਪੱਧਰ ਵੱਧ ਸਕਦਾ। ADC SDM ਦਾ ਇੱਕ ਸਾਂਝਾ ਨੰਬਰ ਹੋਵੇ, ADC SDM ਬਦਲ ਜਾਵੇ, ਨੰਬਰ ਨਾ ਬਦਲੇ ਉਹਦਾ, ਉਹਨਾਂ ਦਾ ਗਰੁੱਪ ਸ਼ਾਮਲ ਹੋਵੇ, ਉਹ ਨੰਬਰ ਕਿਆ ਚੱਕੋ ਭਾਈ। ਬੰਦੇ ਦਾ ਤਬਾਦਲਾ ਹੋਵੇ, ਦਫ਼ਤਰ ਦੇ ਐਡਰੈਸ ਦਾ ਤਬਾਦਲਾ ਥੋੜਾ ਹੁੰਦਾ, ਇੱਕ ਫੋਨ ਨੰਬਰ ਪੱਕਾ ਰੱਖੋ ਉਹਨਾਂ ਦੇ ਨਾਂ ਦੇ, ਸੋ ਉਹ ਨੰਬਰ ਇਹਨਾਂ 'ਚ ਐਡ ਹੋਣ। ਸੋ ਇਸ ਲਈ ਅਜਿਹਾ ਕੁਛ ਕੀਤਾ ਜਾ ਸਕਦਾ ਸੀ, ਪਰ ਨਹੀਂ ਹੋਇਆ। ਇਸੇ ਤਰ੍ਹਾਂ ਪੌਂਗ ਡੈਮ ਦੀ ਸਥਿਤੀ ਹੈ। ਪੌਂਗ ਡੈਮ ਦਾ ਅਸਰ ਵੀ ਉਹ ਹੁਸ਼ਿਆਰਪੁਰ ਤੱਕ ਪਾਣੀ ਦੇ ਮਾਰ, ਗੜਸ਼ੰਕਰ ਤੋਂ ਲਾਗੇ ਵਾਲੇ ਅੱਗੇ ਸਾਰੇ ਮਾਰ ਕਰਦਾ ਉਧਰ। ਹੁਣ ਗੁਰਦਾਸਪੁਰ, ਪਠਾਨਕੋਟ 'ਚ ਅਲਰਟ ਜਾਰੀ ਹੈ ਜੀ, ਕੱਚੇ ਘਰ ਢਹਿਣ ਦੀ ਸਥਿਤੀ। ਸੋ ਇਹ ਸਾਰੀਆਂ ਸਥਿਤੀਆਂ ਪੌਂਗ ਡੈਮ ਦੇ ਵਿੱਚ 1.60 ਲੱਖ ਕਿਊਸੈਕ ਪਾਣੀ ਛੱਡਣਾ ਪੈ ਗਿਆ ਜੀ। ਸੋ ਰੋਪੜ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ ਹੈ ਨਾ, ਲੁਧਿਆਣੇ ਦੇ ਨਾਲ ਦੇ ਖੇਤਰ, ਇਹਨਾਂ ਸਾਰਿਆਂ 'ਚ ਪਾਣੀ ਦੀ ਮਾਰ, ਤੇ ਉਧਰ ਪਠਾਨਕੋਟ, ਆਪਣਾ ਗੁਰਦਾਸਪੁਰ, ਫਰੀਦਕੋਟ, ਉਧਰ ਵਾਲੇ ਪਾਸਿਆਂ ਨੂੰ ਵੀ ਪਾਣੀ ਦੀ ਮਾਰ ਦਾ ਖਤਰਾ। ਸੋ ਪੰਜਾਬ ਇੱਕ ਵਾਰ ਫੇਰ ਹੜ੍ਹ ਦੀ ਸਥਿਤੀ 'ਚ ਦਾਖਲ ਹੋਣ ਜਾ ਰਿਹਾ। ਖਾਸ ਕਰਕੇ ਸਤਲੁਜ ਔਰ ਪੌਂਗ ਡੈਮ ਦੇ ਜਿਹੜੇ ਰਾਹ 'ਚ ਆਉਂਦੇ ਪਿੰਡ ਨੇ, ਉਹ ਤਾਂ ਜੀ ਪੂਰੀ ਤਰ੍ਹਾਂ ਪਾਣੀ 'ਚ ਭਰ ਗਏ ਨੇ। ਇੱਕ ਵਾਰ ਫੇਰ ਉਹਨਾਂ ਪਿੰਡਾਂ 'ਚ ਪਾਣੀ ਮੁੜ ਕੇ ਵੜ ਗਿਆ। ਸੋ ਪੰਜਾਬ ਇੱਕ ਵਾਰ ਫੇਰ ਹੜ੍ਹ ਦੀ ਸਥਿਤੀ 'ਚ, ਔਰ 35 ਸਾਲਾਂ ਬਾਅਦ ਫਲੱਡ ਗੇਟ 10 ਤੋਂ 12 ਫੁੱਟ ਖੋਲਣੇ ਪਏ ਨੇ। ਇੱਥੋਂ ਸਮਝ ਲਓ ਕਿ ਆਉਣ ਵਾਲੇ ਦਿਨ ਹੋਰ ਖਤਰਨਾਕ ਹੋ ਸਕਦੇ ਨੇ, ਕਿਉਂਕਿ ਹਿਮਾਚਲ ਦੇ ਵਿੱਚ 18 ਤਰੀਕ ਤੱਕ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਤੇਜ਼ ਮੀਂਹ ਪੈ ਸਕਦਾ, ਜਿਹਦੇ ਵਿੱਚ ਅੱਜ ਦਾ ਦਿਨ ਅਹਿਮ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਕਾਲੀ ਦਲ ਦੀ। ਅਕਾਲੀ ਦਲ ਬਸਪਾ ਨੂੰ ਭੁੱਲਿਆ ਜਾਂ ਫਿਰ ਬਸਪਾ ਨੂੰ ਛੱਡਿਆ ਅਕਾਲੀ ਦਲ ਨੇ? ਹਾਂ ਪ੍ਰਵੀਨ ਜੀ, ਅਕਾਲੀ ਦਲ ਅਜੇ ਵੀ ਉਹਨਾਂ ਦੇ ਲੀਡਰ ਨਾ ਕਈ ਵਾਰ ਜਦੋਂ ਸੰਬੋਧਨ ਕਰਦੇ ਨੇ ਤਾਂ ਅਕਾਲੀ ਭਾਜਪਾ ਗੱਠਜੋੜ ਕਹਿ ਜਾਂਦੇ ਨੇ ਵਿਚਾਰੇ, ਹਨਾ। ਉਹ ਕਹਿੰਦੇ ਜੀ ਸਮਾਂ ਲੱਗੂਗਾ ਠੀਕ ਹੋਣ ਨੂੰ, ਹਨਾ। ਪਰ ਬਹੁਜਨ ਸਮਾਜ ਪਾਰਟੀ ਨਾਲ ਹੁਣ ਗੱਠਜੋੜ ਲੰਮਾ ਹੋ ਗਿਆ, ਚੋਣ ਲੜਦੇ, ਸਾਰਾ ਕੁਛ ਹੋ ਲਿਆ, ਹੈਨਾ। ਸੋ ਇਸ ਲਈ ਉਹ ਚਾਹੇ ਜਿਮਨੀ ਚੋਣ, ਚਾਹੇ ਕੁਛ, ਤੋਂ ਗੱਠਜੋੜ ਅੱਗੇ ਵਧਣ ਦੀ ਇਹਨਾਂ ਨੂੰ ਆਸ ਮਿਆਦ ਹੈਗੀ ਹੈ ਜਾਂ ਨਹੀਂ, ਇਹਦਾ ਅਸਰ ਇਸ ਗੱਲੋਂ ਦਿਖਦਾ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਇਹਨਾਂ ਨੇ ਸ਼ਹੀਦੀ ਕਾਨਫਰੰਸ ਰੱਖੀ ਸੀ ਖੰਨੇ 'ਚ। ਉਹ ਕਾਂਗਰਸੀ ਵੀ ਗਏ ਪਏ ਸੀ ਉੱਥੇ ਸਾਰੇ, ਉਹਨਾਂ ਨੇ ਵੀ ਉਹਦੇ ਨਾਂ ਦੇ ਉੱਤੇ ਆਮ ਆਦਮੀ ਪਾਰਟੀ ਤੇ, ਸਰਕਾਰ ਤੇ, ਕੇਂਦਰ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਬਿੰਨੇ। ਉਸੇ ਤਰ੍ਹਾਂ ਅਕਾਲੀ ਦਲ ਨੇ ਵੀ ਆਪਣੀ ਸ਼ਹੀਦੀ ਕਾਨਫਰੰਸ ਰੱਖੀ ਸੀ, ਤੇ ਉਹ ਸਾਂਝੀ ਕਾਨਫਰੰਸ ਸੀਗੀ, ਜਿਹਦੇ ਵਿੱਚ ਅਕਾਲੀ ਦਲ ਔਰ ਬਸਪਾ ਦੀ ਇਹ ਸਾਂਝੀ ਸ਼ਹੀਦੀ ਕਾਨਫਰੰਸ ਸੀ। ਇਹਦੇ ਵਿੱਚ ਦੋਏ ਤਰ੍ਹਾਂ ਦੇ ਲੀਡਰ ਸ਼ਾਮਲ ਸੀ, ਦੋਏ ਤਰ੍ਹਾਂ ਦੇ ਆਗੂ ਸ਼ਾਮਲ ਸੀ, ਦੋਏ ਤਰ੍ਹਾਂ ਦੇ ਵਰਕਰ ਸ਼ਾਮਲ ਸੀ, ਸਮਰਥਕ ਸ਼ਾਮਲ ਸੀ। ਤੇ ਉਸੇ ਦੇ ਵਿੱਚ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਪਹੁੰਚਦੇ ਨੇ, 28 ਮਿੰਟ ਆਪਣੀ ਤਕਰੀਰ ਕਰਦੇ ਨੇ ਜੀ। 28 ਮਿੰਟ ਦੀ ਤਕਰੀਰ ਦੇ ਵਿੱਚ ਉਹ ਭੁੱਲ ਜਾਂਦੇ ਨੇ ਬਸਪਾ ਦਾ ਨਾਂ ਲੈਣਾ। ਠੀਕ ਹੈ, ਇੱਕ ਵਾਰ ਵੀ ਆਪਣੀ 28 ਮਿੰਟਾਂ ਦੀ ਤਕਰੀਰ ਦੇ ਵਿੱਚ ਉਹ ਇੱਕ ਵਾਰ ਵੀ ਬਹੁਜਨ ਸਮਾਜ ਪਾਰਟੀ ਦਾ, ਬਸਪਾ ਦਾ ਨਾਂ ਨਹੀਂ ਲੈਂਦੇ। ਹੁਣ ਇਹ ਬਿਲਕੁਲ ਸਵਾਲ ਤੁਹਾਡਾ ਦਰੁਸਤ ਹੈ ਜੀ ਕਿ ਨਾਂ ਲੈਣਾ ਭੁੱਲੇ ਨੇ ਜਾਂ ਬਸਪਾ ਨੂੰ ਛੱਡ ਚੁੱਕੇ ਨੇ।
ਜੀ ਕੀ ਉਧਰ ਨੂੰ ਕਦਮ ਵੱਧ ਗਿਆ ਹੈ? ਜਿਹੜੀ ਚਰਚਾ ਬਹੁਤ ਲੰਮੇ ਸਮੇਂ ਤੋਂ ਹੈ ਕਿ ਉਹ ਇਹ ਕਵਾਇਦ ਸਿਰੇ ਚੜ੍ਹਨ ਵਾਲੀ ਹੈ ਜਾਂ ਚੋਣਾਂ ਤੋਂ ਬਾਅਦ ਚੜ੍ਹਨੀ ਹੈ ਕਿ 2024 ਦੀਆਂ ਵੋਟਾਂ ਪਵਾ ਲਓ, ਅੱਡੋ ਅੱਡ ਬਾਅਦ ਚ ਜੱਫੀ ਪਾ ਲਾਂਗੇ। ਪਰ ਇਹ ਵੱਡਾ ਉੱਥੇ ਕੱਲ ਬਸਪਾ ਦੇ ਵਰਕਰਾਂ ਚ ਵੀ ਔਰ ਬਸਪਾ ਦੇ ਲੀਡਰਾਂ ਚ ਵੀ ਇਹ ਨਿਰਾਸ਼ਾ ਦੇਖਣ ਨੂੰ ਮਿਲੀ ਕਿ ਯਾਰ ਅੱਗੇ ਤਾਂ ਕੋਈ ਵੀ ਰੈਲੀ ਸ਼ੁਰੂ ਕਰਦੇ ਸੀ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਸੀ ਤਾਂ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਕੇ ਵਰਕਰ ਫਿਰ ਐਂ ਕਹਿ ਕੇ ਬੋਲਦੇ ਸੀ, ਭਾਰਤੀ ਜਨਤਾ ਪਾਰਟੀ ਵੀ ਨਹੀਂ ਕਹਿੰਦੇ ਸੀ, ਭਾਰਤੀ ਹੀ ਕਹਿੰਦੇ ਸੀ ਉੱਥੇ ਵੀ ਨਾ। ਹਾਂਜੀ ਹਾਂਜੀ। ਤੋ ਇਸ ਲਈ ਉਹ ਉਦੋਂ ਤਾਂ ਭੁੱਲਦੇ ਨਹੀਂ ਸੀ, ਕਹਿੰਦੇ ਹੁਣ ਸਾਡੀ ਵਾਰ ਨੂੰ ਕਿਉਂ ਭੁੱਲੇ ਜਾਂਦੇ ਆ, ਬਹੁਜਨ ਸਮਾਜ ਪਾਰਟੀ ਕਹਿਣਾ ਕਿਉਂ ਭੁੱਲਦੇ ਨੇ ਜਾਂ ਬਸਪਾ ਕਹਿਣਾ ਕਿਉਂ ਭੁੱਲ ਗਏ। ਇਹ ਮਲਾਲ ਮੈਂ ਉੱਥੇ ਕੱਲ ਦੇ ਲੀਡਰਾਂ ਦੇ ਵਿੱਚ ਦੇਖਣ ਸੁਣਨ ਔਰ ਗੱਲ ਕਰਨ ਦੇ ਦੌਰਾਨ ਮਿਲਿਆ। ਪਰ ਸੁਖਬੀਰ ਬਾਦਲ ਹੋਰਾਂ ਨੇ ਆਪਣਾ ਨਿਸ਼ਾਨਾ ਆਮ ਆਦਮੀ ਪਾਰਟੀ ਤੇ ਦੱਬ ਕੇ ਰੱਖਿਆ। ਭਾਜਪਾ ਦੇ ਉੱਤੇ ਨਿਸ਼ਾਨਾ ਬੰਨਣ ਤੋਂ ਬਚਦੇ ਰਹੇ, ਉਹ ਉਹਨਾਂ ਦਾ ਨਾਂ ਲੈਣ ਤੋਂ ਜ਼ਿਕਰ ਕਰਨ ਤੋਂ ਬਚਦੇ ਰਹੇ। 750 ਕਰੋੜ ਦੇ ਕਹਿੰਦੇ ਆਮ ਆਦਮੀ ਪਾਰਟੀ ਨੇ ਇਸ਼ਤਿਹਾਰ ਜਾਰੀ ਕੀਤੇ ਨੇ ਜੀ ਆ ਇੰਨੇ ਦੌਰ ਦੇ ਦੌਰਾਨ ਹੀ, ਤੇ ਕਹਿੰਦੇ ਜੀ ਅਜੇ ਤੱਕ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਨਹੀਂ ਦਿੱਤੇ। ਉਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਚੈੱਕ ਦੇਣੇ ਸ਼ੁਰੂ ਕਰਤੇ ਆ ਤੇ ਕੁਝ ਤਾਂ ਮੁਆਵਜ਼ੇ ਵਾਲੇ ਚੈੱਕ ਦੇ ਰਹੇ ਆ ਜੀ, ਅਸੀਂ ਅਗਲੀ ਵਾਰ ਲਈ ਵੀ ਤਿਆਰ ਆ। ਪਰ ਸੁਖਬੀਰ ਬਾਦਲ ਕਹਿੰਦੇ ਜੀ ਹੁਣ ਤੱਕ ਸਰਕਾਰ ਆਈ ਨੂੰ ਅਜੇ 1.5 ਸਾਲ ਹੋਇਆ, 750 ਕਰੋੜ ਦੇ ਇਸ਼ਤਿਹਾਰਾਂ ਤੇ ਪੈਸੇ 750 ਕਰੋੜ ਖਰਚ ਦਿੱਤੇ ਨੇ। ਅੱਛਾ, ਇੰਨੇ ਦੇ ਤਾਂ ਪ੍ਰੋਜੈਕਟ ਨਹੀਂ ਆਏ ਕਹਿੰਦੇ। ਹੁਣ ਇਹ ਵੱਡਾ ਸਵਾਲ ਹੈ, ਜੇ 750 ਕਰੋੜ ਖਰਚਿਆ ਜਨਾ ਫਿਰ ਹਿਸਾਬ ਕੌਣ ਦਊਗਾ। ਤੇ ਇਹੀ ਨਹੀਂਗਾ, ਮੈਂ ਕਹਿੰਦਾ ਵਿਜੀਲੈਂਸ ਜਿਵੇਂ ਇਨਕੁਆਇਰੀ ਕਰਦੀ ਆ ਕਿ ਹਾਂ ਅਕਾਲੀਆਂ ਦੇ ਸਮੇਂ ਆ, ਕਾਂਗਰਸ ਦੇ ਸਮੇਂ ਆ, ਬਸਪਾ ਵਾਲੇ ਆ, ਬੀਜੇਪੀ ਵਾਲੇ ਆ, ਫਲਾਣੀ ਪਾਰਟੀ ਵਾਲੇ ਆ, ਜਾਂ ਅਸੀਂ ਆਪਣੇ ਵਿਜੇ ਸਿੰਗਲੇ ਦੇ ਖਿਲਾਫ ਕਰਾ ਲਈ। ਹੁਣ ਸੁਖਬੀਰ ਬਾਦਲ ਨੇ ਇੱਕ ਉਂਗਲ ਧਰੀ ਹੈ ਜੀ। ਮੈਨੂੰ ਲੱਗਦਾ ਕਿ ਇਹਦੀ ਵੀ ਜਾਂਚ ਵਿਜੀਲੈਂਸ ਨੂੰ ਕਰਨੀ ਚਾਹੀਦੀ। ਸੁਖਬੀਰ ਬਾਦਲ ਕਹਿੰਦਾ ਕਿ ਪੰਜਾਬ 'ਚ ਚਿੱਟਾ ਵਿਕ ਰਿਹਾ ਉਵੇਂ, ਠੀਕ ਹੈ, ਪਰ ਕਹਿੰਦਾ ਉਹਦੇ ਸਪਲਾਇਰਾਂ ਦੇ ਨਾਲ ਤਾਲਮੇਲ ਆਮ ਪਾਰਟੀ ਦੇ ਐਮਐਲਏਆਂ ਦਾ ਜੀ। ਕਹਿੰਦੇ ਮੇਰੇ ਕੋਲ ਰਿਪੋਰਟ ਹੈ, ਮੇਰੇ ਕੋਲ ਕਹਿੰਦੇ ਉਹ ਪੂਰੀ ਤੱਥਾਂ ਸਹਿਤ ਜਾਣਕਾਰੀ ਹੈ ਕਿ ਕਈ ਥਾਵਾਂ ਤੇ ਚਿੱਟਾ ਆਮ ਆਦਮੀ ਪਾਰਟੀ ਦੇ ਐਮਐਲਏ ਵਿਖਾਉਂਦੇ ਨੇ, ਉਹਨਾਂ ਦੀ ਸ਼ਹਿਰ ਤੇ ਵਿਕਦਾ, ਉਹਨਾਂ ਦੇ ਇਸ਼ਾਰੇ ਤੇ ਵਿਕਦਾ। ਤੇ ਜੇਕਰ ਇਹ ਰਿਪੋਰਟ ਦਾ ਵਿਜੀਲੈਂਸ ਪਹਿਲਾਂ ਤਾਂ ਸੁਖਬੀਰ ਬਾਦਲ ਨੂੰ ਤਲਬ ਕਰੇ ਜੀ, ਤੇ ਲਾਈਵ ਉਹਦੀ ਟੈਲੀਕਾਸਟ ਕਰੇ ਕਿ ਅੱਜ ਆਪਾਂ ਇਹ ਰਿਪੋਰਟ ਦੇ ਨਾਂ ਬੋਲ ਕਿਹੜੇ ਨੇ ਤੇ ਤੱਥ ਦਿਖਾ ਕਿਹੜੇ ਨੇ। ਮਤਲਬ ਜਾਂ ਤਾਂ ਤੁਸੀਂ ਆਮ ਪਾਰਟੀ ਦੇ ਐਮਐਲਏ ਨੂੰ ਬਦਨਾਮ ਕਰ ਰਹੇ ਹੋ, ਇਹ ਸਪਸ਼ਟ ਹੋਣਾ ਚਾਹੀਦਾ ਹੈ। ਜੇ ਤੁਸੀਂ ਦੋਸ਼ ਸੱਚੇ ਲਾ ਰਹੇ ਹੋ ਫਿਰ ਵਿਜੀਲੈਂਸ ਸੁੱਤੀ ਕਿਉਂ ਪਈ ਆ, ਵਿਜੀਲੈਂਸ ਨੂੰ ਤੱਕ ਚੱਕੇ ਕਿਉਂ ਨਹੀਂ ਗਏ ਉਹ। ਸੋ ਇਸ ਲਈ ਮੇਲਾ ਦਾ ਪਹਿਲਾਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾਵੇ, ਉਹਨੂੰ ਜਨਤਕ ਤੌਰ ਦੇ ਉੱਤੇ ਮੀਡੀਆ ਦੀ ਲਾਈਵ ਕਵਰੇਜ ਦੇ ਦੌਰਾਨ, ਲਾਈਵ ਟੈਲੀਕਾਸਟ ਦੇ ਦੌਰਾਨ ਇਹ ਸਾਰੇ ਤੱਥ ਲਏ ਜਾਣ ਤੇ ਫਿਰ ਉਹ ਐਮਐਲਏ ਤਲਬ ਕਰ ਲਏ ਜਾਣ ਜਾਂ ਐਮਐਲਏ ਗ੍ਰਿਫਤਾਰ ਕੀਤੇ ਜਾਣ। ਸੋ ਇੱਕ ਵੱਖਰਾ ਪਹਿਲੂ ਹੈ, ਪਰ ਇਹ ਸਾਰੇ ਪਹਿਲੂ ਦੇ ਵਿੱਚ ਸਾਰੀ ਸ਼ਹੀਦੀ ਕਾਨਫਰੰਸ ਦੇ ਦੌਰਾਨ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਜੇਕਰ ਸਭ ਤੋਂ ਵੱਧ ਚਰਚਾ ਕਿਸੇ ਗੱਲ ਦੀ ਰਹੀ, ਇਸੇ ਗੱਲ ਦੀ ਰਹੀ ਕਿ ਕੀ ਸੁਖਬੀਰ ਬਾਦਲ ਤੇ ਅਕਾਲੀ ਦਲ ਨੇ ਬਸਪਾ ਛੱਡ ਦਿੱਤੀ ਹੈ ਜਾਂ ਬਸਪਾ ਨੂੰ ਭੁੱਲ ਗਏ ਨੇ। ਜੀ ਪ੍ਰਵੀਨ ਜੀ ਬਿਲਕੁਲ, ਰਟੇ ਰਟਾਏ ਨਾਰੇ ਭੁੱਲਣੇ ਔਖੇ ਨੇ ਸ਼ਰਮਾ ਜੀ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਮੋਦੀ ਸਾਹਿਬ ਦੀ ਗੱਲ ਕਰ ਲਈਏ। 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਲਾਲ ਕਿਲੇ ਤੋਂ ਜਿਹੜੇ ਵਾਅਦੇ ਕੀਤੇ ਸ਼ਰਮਾ ਜੀ, ਉਹ ਕਿੰਨੇ ਕੁ ਵਫਾ ਹੋਏ? ਪ੍ਰਵੀਨ ਜੀ ਲੰਬੀ ਲਿਸਟ ਹੈ। ਕੱਲ 10ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ ਨਰਿੰਦਰ ਮੋਦੀ ਹੋਰਾਂ ਨੇ। ਸੋ ਮਤਲਬ ਦੂਜੇ ਕਾਰਜਕਾਲ ਦਾ ਆਖਰੀ ਹੈ ਨਾ 15 ਅਗਸਤ ਆਜ਼ਾਦੀ ਦਿਹਾੜਾ, ਤੇ ਉਹਨਾਂ ਨੇ ਨਾਲ ਹੀ ਉੱਥੋਂ ਐਲਾਨ ਕੀਤਾ ਕਿ ਮਤਲਬ ਮੈਂ ਅਗਲੀ ਵਾਰ ਵੀ ਤਿਰੰਗਾ ਮੈਂ ਹੀ ਲਹਿਰਾਊਂਗਾ। ਠੀਕ ਹੈ। ਸਵਾਲ ਇਹ ਹੈ ਪ੍ਰਵੀਨ ਜੀ ਕਿ ਜਿੰਨਾ ਕੁ ਮੈਂ ਜਾਣਦਾ ਹੁਣ ਤੱਕ ਕਿ 15 ਅਗਸਤ ਵਾਲੇ ਦਿਨ, ਆਜ਼ਾਦੀ ਦਿਹਾੜੇ ਵਾਲੇ ਦਿਨ, ਲਾਲ ਕਿਲੇ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਤਿਰੰਗਾ ਲਹਿਰਾਉਂਦਾ ਰਿਹਾ। ਠੀਕ ਹੈ ਜੀ। ਤੇ ਪਰ ਕੱਲ ਪ੍ਰਧਾਨ ਮੰਤਰੀ ਤੁਹਾਨੂੰ ਲੱਭਿਆ ਨਹੀਂ। ਹਾਂ, ਭਾਜਪਾ ਦਾ ਲੀਡਰ ਜ਼ਰੂਰ ਲੱਭਿਆ, ਉਹ ਵੋਟਾਂ ਮੰਗਦਾ ਨਜ਼ਰ ਆਇਆ। ਆਪਣੇ 10 ਸਾਲਾਂ ਦੇ ਕਾਰਜਕਾਲ ਦੇ ਗੁਣਗਾਨ ਗਾ ਕੇ, ਆਪਣੀ ਪਿੱਠ ਥਾਪੜ ਕੇ, ਠੀਕ ਹੈ, ਸਰਕਾਰੀ ਯੋਜਨਾਵਾਂ ਦਾ ਐਲਾਨ ਪਹਿਲੇ ਵੀ ਪ੍ਰਧਾਨ ਮੰਤਰੀ ਕਰਦੇ ਰਹੇ ਨੇ, ਉਹਨਾਂ ਦਾ ਜ਼ਿਕਰ ਕਰਦੇ ਰਹੇ ਨੇ, ਪਰ ਸਿੱਧਾ ਇਹ ਚੋਣ ਪ੍ਰਚਾਰ ਨਹੀਂ ਕਦੇ ਹੁੰਦਾ ਸੁਣਿਆ ਕਿ ਅਗਲੀ ਵਾਰ ਵੀ ਤਿਰੰਗਾ ਮੈਂ ਹੀ ਲਹਿਰਾਉਣਾ ਹੈ। ਉਹਦਾ ਮਤਲਬ ਹੈ ਕਿ ਮੈਨੂੰ ਵੋਟਾਂ ਪਾ ਦਿਓ, ਮੈਂ ਤੁਹਾਡੇ ਲਈ ਆਹ ਕੀਤਾ ਹੈ ਨਾ। ਫਿਰ ਉਹ 10 ਸਾਲਾਂ ਦੇ ਕਾਰਜਕਾਲ ਦਾ ਗਣਾ ਕੇ ਗੁਣਗਾਨ, ਉਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਇਹ ਝਲ ਕਰ ਦਿੰਦਾ ਸੀ ਕਿ ਉਹ ਚੋਣ ਪ੍ਰਚਾਰ ਰੈਲੀ ਸੀ। ਕੱਲ ਲਾਲ ਕਿਲੇ ਤੋਂ ਪਹਿਲੀ ਵਾਰ ਚੋਣ ਪ੍ਰਚਾਰ ਰੈਲੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਸੋ ਪਰ ਤੁਸੀਂ ਜ਼ਿਕਰ ਕਰ ਰਹੇ ਹੋ ਕਿ 10 ਸਾਲਾਂ ਚ 10 ਸਾਲਾਂ ਦੇ ਵਿੱਚ 28 ਯੋਜਨਾਵਾਂ ਦਾ ਐਲਾਨ ਹੋਇਆ ਲਾਲ ਕਿਲੇ ਤੋਂ। ਠੀਕ ਹੈ। ਤੇ ਲੰਬੇ ਲੱਛੇਦਾਰ ਭਾਸ਼ਣ, ਮਤਲਬ 3 ਵਾਰ ਤਾਂ ਰਿਕਾਰਡ ਤੋੜਤਾ ਮੋਦੀ ਜੀ ਨੇ। 90 ਮਿੰਟ ਤੋਂ ਉੱਪਰ ਦਾ ਭਾਸ਼ਣ ਹੈ 3 ਵਾਰ ਤਾਂ, ਤੇ ਜ਼ਿਆਦਾਤਰ ਵਾਰ 1 ਘੰਟੇ ਤੋਂ ਉੱਪਰ ਦਾ ਹੀ ਹੈ, ਤੇ ਦਰਜਨ ਦੇ ਕਰੀਬ ਭਾਸ਼ਣ 80 ਮਿੰਟ ਤੋਂ ਵੀ ਉੱਪਰ ਦਾ। ਸੋ ਜੇਕਰ ਮਿੰਟਾਂ ਸਕਿੰਟਾਂ ਚ ਪਈਏ ਤਾਂ ਲੰਬੇ ਭਾਸ਼ਣ ਨੇ ਜੀ ਇਹਨਾਂ ਦੇ ਜਨਾਬ ਦੇ। 95 ਮਿੰਟ ਬੋਲੇ ਸੀ 2016 ਦੇ ਵਿੱਚ।
ਠੀਕ ਹੈ। ਹੈ ਨਾ। ਤੇ ਇਸੇ ਤਰ੍ਹਾਂ ਇੱਕ ਵਾਰ ਪਹਿਲਾਂ ਵੀ ਇਹ 2019 ਚ 93 ਮਿੰਟ ਬੋਲੇ ਸੀ ਤੇ ਹੂੰ, ਕੱਲ ਵੀ 90 ਮਿੰਟ ਬੋਲੇ ਨੇ, 3 ਵਾਰ ਤਾਂ ਰਿਕਾਰਡ ਹੈ ਜੀ। ਜੀ, ਪਰ ਜੇ ਮੈਂ ਯੋਜਨਾਵਾਂ ਦਾ ਐਲਾਨ ਗੱਲ ਕਰਾਂ ਤਾਂ 9 ਸਾਲਾਂ ਚ 25 ਯੋਜਨਾਵਾਂ ਠੀਕ ਹੈ। ਤੇ ਕੱਲ ਫਿਰ 3 ਗਰੰਟੀਆਂ ਤੇ ਇਸ ਤਰ੍ਹਾਂ 28 ਗਰੰਟੀਆਂ, 28 ਵਾਅਦੇ। ਕਿੰਨੇ ਕੁ ਵਫਾ ਹੋਏ, ਕਿੰਨੇ ਕੁ ਨਹੀਂ, ਇਹ ਲੋਕ ਖੁਦ ਜਾਣਦੇ ਨੇ। ਮੈਂ ਯੋਜਨਾਵਾਂ ਰੱਖ ਦਿੰਦਾ, ਹੂੰ, ਯੋਜਨਾਵਾਂ ਦੇ ਨਾਮ ਨਾਲ ਤੁਹਾਨੂੰ ਆਪੇ ਚਿੱਤੇ ਆਉਂਦਾ ਜਾਊਗਾ ਕਿ ਅੱਛਾ ਯੋਜਨਾ ਤਾਂ ਮੁੜ ਕੇ ਸੁਣੀਓ ਨਹੀਂ, ਹੂੰ, ਇਹਦੇ ਬਾਰੇ ਤਾਂ ਜ਼ਿਕਰ ਹੀ ਨਹੀਂ। ਜੀ, ਕਿੰਨਾ ਕੁ ਹਕੀਕੀ ਹੈ ਆਪਾਂ ਸਾਰੇ ਜਾਣਦੇ। ਮੈਂ ਯੋਜਨਾਵਾਂ ਦਾ ਜ਼ਿਕਰ ਕਰਦਾ ਜੀ। ਜੀ, 10 ਵਾਰ ਤਿੰਨ ਗਰੰਟੀਆਂ ਹਰ ਵਾਰ। ਠੀਕ ਹੈ ਜੀ। ਜੇਕਰ ਮੈਂ ਪਿਛਲੇ ਸਾਲਾਂ ਤੋਂ ਸ਼ੁਰੂ ਕਰਾਂ, ਸਭ ਤੋਂ ਪਹਿਲੀ ਵਾਰ 2014 ਚ ਨਰਿੰਦਰ ਮੋਦੀ ਤਿਰੰਗਾ ਲਹਿਰਾਉਂਦੇ ਨੇ, 65 ਮਿੰਟ ਦਾ ਭਾਸ਼ਣ ਦਿੰਦੇ ਨੇ। ਹੂੰ, ਹੂੰ, 3 ਯੋਜਨਾਵਾਂ, ਘਰ ਘਰ ਪਖਾਨਾ ਯੋਜਨਾ, ਘਰ ਘਰ ਸ਼ੌਚਾਲਿਆ। ਠੀਕ ਹੈ ਜੀ। ਇਹ ਜੀ 2014 ਚ ਐਲਾਨੀ ਸੀ। 20 ਅਕਤੂਬਰ 2014 ਨੂੰ ਸ਼ੁਰੂ ਕਰਤੀ ਜੀ। ਹੂੰ, 11.68 ਕਰੋੜ ਘਰਾਂ ਤੱਕ ਪਹੁੰਚਣ ਦਾ ਦਾਅਵਾ ਕੀਤਾ ਗਿਆ। ਮੈਂ ਗੁਜਰਾਤ ਦੇ ਪਿੰਡਾਂ 'ਚ ਜਾ ਕੇ ਆਇਆ ਕਿਸਾਨ ਅੰਦੋਲਨ ਦੇ ਦੌਰਾਨ। ਉਹਨਾਂ ਘਰਾਂ 'ਚ ਛੱਤ ਪੱਕੀ ਨਹੀਂ, ਸਿਲੰਡਰ ਤੱਕ ਨਹੀਂ, ਚੁੱਲ੍ਹੇ ਮੰਗਾਉਣਾ ਪੈਂਦਾ, ਪਖਾਨਾ ਤਾਂ ਬਹੁਤ ਦੂਰ ਦੀ ਗੱਲ ਹੈ। ਜੀ, ਜੀ, ਤੇ ਗੁਜਰਾਤ ਮਾਡਲ ਪੂਰੇ ਦੇਸ਼ 'ਚ ਵਿੱਚ ਹੈ। ਜੇ ਗੁਜਰਾਤ ਦੀ ਗਾਂਧੀ ਨਗਰ ਦੇ, ਅਹਿਮਦਾਬਾਦ ਦੇ ਪਿੰਡਾਂ ਦੀ ਸਥਿਤੀ ਆ, ਮੇਰੇ ਕੋਲ ਔਨ ਰਿਕਾਰਡ, ਵੀਡੀਓ ਰਿਕਾਰਡਿੰਗ, ਸਾਰਾ ਉਹ ਦਸਤਾਵੇਜ਼ ਪਏ ਨੇ, ਹੈ ਨਾ। ਤੇ ਫਿਰ ਇਹ ਕਿਹੜੇ ਘਰ ਘਰ ਸ਼ੌਚਾਲਿਆ ਦੀ ਗੱਲ ਕਰਦੇ ਜੀ ਇਹ। ਇਸੇ ਤਰ੍ਹਾਂ ਫਿਰ ਜਨਧਨ ਯੋਜਨਾ, ਇਹ ਕਾਫੀ ਹੱਦ ਤੱਕ ਸਿਰੇ ਚੜੀ ਲੱਗਦੀ ਹੈ, ਜਿਹਦੇ ਵਿੱਚ ਵੱਡੀ ਗਿਣਤੀ 'ਚ ਖਾਤੇ ਖੁੱਲੇ। ਉਹ ਬੇਸ਼ੱਕ ਇਸ ਮਦਦ ਨਾਲ ਖੁੱਲੇ ਕਿ ਸ਼ਾਇਦ ਇਹਦੇ 'ਚ ਸਰਕਾਰਾਂ ਨੇ ਪੈਸੇ ਪਾਉਣੇ ਆ, 15-15 ਲੱਖ ਰੁਪਈਆ ਇਹਨਾਂ 'ਚ ਆਉਣਾ, ਇਸ ਚੱਕਰ 'ਚੋਂ ਖਾਤੇ ਖੁੱਲੇ। ਚਲੋ ਫਿਰ ਜੀ ਆਦਰਸ਼ ਗ੍ਰਾਮ ਯੋਜਨਾ, ਇਹ ਲਾਲ ਕਿਲੇ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਐਲਾਨੇ 11 ਅਕਤੂਬਰ 2014 ਨੂੰ ਇਹ ਯੋਜਨਾ ਸ਼ੁਰੂ ਹੋ ਜਾਵੇ। ਪਰ ਜੀ ਪਹੁੰਚ 3294 ਪਿੰਡਾਂ ਤੱਕ ਹੋਵੇ ਦੇਸ਼ ਦੇ। ਠੀਕ ਹੈ। ਯੋਜਨਾ ਆਦਰਸ਼ ਗ੍ਰਾਮ ਯੋਜਨਾ ਦਾ ਮਤਲਬ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ, ਮਾਡਲ ਪਿੰਡ ਬਣਾਉਣ। ਤੇ 2014 ਦੀ ਯੋਜਨਾ 2023 ਤੱਕ ਆਉਂਦਿਆਂ 3000 ਪਿੰਡਾਂ ਤੱਕ ਰਹਿ ਜਾਵੇ ਦੇਸ਼ ਦੇ। ਇੱਥੋਂ ਦੇਖ ਲਓ ਕਿੰਨੀ ਹੈ ਨਾ। ਚਲੋ 2015 ਆ ਗਿਆ ਜੀ। 2015 ਚ ਮੋਦੀ ਜੀ 86 ਮਿੰਟ ਬੋਲੇ। ਠੀਕ ਹੈ। 3 ਯੋਜਨਾਵਾਂ ਦਾ ਐਲਾਨ ਕੀਤਾ। ਸਟਾਰਟਅਪ ਇੰਡੀਆ, ਕਿੰਨਾ ਕੁ ਸਟਾਰਟਅਪ ਹੋ ਗਿਆ ਜੀ ਇੰਡੀਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ। ਪੇਂਡੂ ਜੋਤੀ ਯੋਜਨਾ ਨਵੰਬਰ 2014 ਦੇ ਵਿੱਚ ਸ਼ੁਰੂ ਕੀਤੀ ਜੀ। ਕਿੰਨੀ ਕੁ ਕਾਮਯਾਬ ਹੋਈ ਹੈ ਸਾਰਿਆਂ ਨੂੰ ਪਤਾ। ਕਿੰਨੇ ਕੁ ਪਿੰਡਾਂ ਦੇ ਵਿੱਚ ਜੋਤ ਪਹੁੰਚ ਗਈ, ਕਿੰਨੀ ਕੁ ਲਾਈਟ ਪਹੁੰਚ ਗਈ। ਅਜੇ ਵੀ ਪੰਜਾਬ 'ਚ ਵੀ ਇਹੋ ਜਿਹੇ ਪਿੰਡ ਹੈਗੇ ਜਿਨ੍ਹਾਂ ਦੇ ਕੋਲ ਸਕੂਲਾਂ 'ਚ ਅਜੇ ਤੱਕ ਪੂਰੀ ਲਾਈਟ ਦਾ ਪ੍ਰਬੰਧ ਨਹੀਂ, ਅਜੇ ਤੱਕ ਬਿਜਲੀ, ਪਾਣੀ, ਬਾਥਰੂਮਾਂ ਦਾ ਪ੍ਰਬੰਧ ਨਹੀਂ। ਤੇ ਕਿਹੜੀਆਂ ਯੋਜਨਾਵਾਂ ਦਾ ਐਲਾਨ ਲਾਲ ਕਿਲੇ ਤੋਂ ਖੜ ਕੇ ਕਰਦੇ ਨੇ? ਇਹ 2015 ਚ ਕਰਦੇ ਨੇ ਜਨਾਬ, ਹੈ ਨਾ। ਵਨ ਰੈਂਕ ਵਨ ਪੈਨਸ਼ਨ ਯੋਜਨਾ, ਇਹਦੇ ਤਹਿਤ ਕੁਝ ਫੌਜੀ ਭਰਾਵਾਂ ਦੇ ਮਸਲੇ ਕਾਫੀ ਹੱਦ ਤੱਕ ਹੱਲ ਹੋਏ। 25 ਲੱਖ ਸੈਨਿਕਾਂ ਦਾ ਕਹਿੰਦੇ ਮਸਲਾ ਹੱਲ ਹੋਇਆ। ਪਰ ਉਸ ਸਮੇਂ ਵੀ ਵੱਡਾ ਸਵਾਲ ਖੜਾ ਸੀ 2015 ਚ, ਤੇ ਅੱਜ 2023 ਚ ਵੀ ਸਵਾਲ ਉੱਤੇ ਹੀ ਖੜਾ ਹੈ ਕਿ ਆਪਣੀਆਂ ਪੈਨਸ਼ਨਾਂ 2-2 3-3 ਕਦੋਂ ਛੱਡੋਗੇ ਜੀ। ਪੰਜਾਬ ਚ ਤਾਂ ਲਿਆ ਕੇ ਮਤਲਬ ਕਿ ਇੱਕ ਮੁੱਦਾ ਬਣਾ ਕੇ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਹੋਈ ਹੈ। ਪਰ ਮੁਲਕ ਦੇ ਵਿੱਚ, ਭਾਰਤੀ ਸੰਸਦ ਦੇ ਵਿੱਚ ਜਿੰਨੀ ਵਾਰ MP ਉਨੀ ਵਾਰ ਦੀਆਂ ਤਨਖਾਹਾਂ, ਉਨੀ ਵਾਰ ਦੀਆਂ ਪੈਨਸ਼ਨਾਂ, ਇਹ ਕਵਾਇਦ ਕਦੋਂ ਟੁੱਟੂਗੀ ਇਹਦੀ ਚਰਚਾ। ਬੇਸ਼ੱਕ ਜਦੋਂ ਤੁਸੀਂ ਮੌਜੂਦਾ ਦੌਰ ਚ ਹੈਗੇ ਹੋ ਤਾਂ ਤੁਹਾਨੂੰ ਉਹੀ ਮਿਲਦੀ ਆ, ਪਰ ਉਹ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਸਾਰੀ ਟਰਮਾਂ ਦਾ ਹਿਸਾਬ ਕਿਤਾਬ ਜੋੜ ਕੇ ਮਿਲਦਾ। ਸੋ ਇਹ ਵੱਡਾ ਪਹਿਲੂ ਖੜਾ ਉੱਥੇ। ਫਿਰ ਆਪ ਕਿੰਨੇ ਵਿਭਾਗਾਂ ਦੇ ਕਾਰੋਬਾਰੀ ਨਾਲ ਜੁੜੇ ਤੁਹਾਡੇ ਧੰਦੇ ਨੇ, ਫਿਰ ਬਣ ਰਿਹਾ ਇੱਕ ਮਨ ਪੈਨਸ਼ਨ ਦਾ ਕਿਹੜਾ ਹਿਸਾਬ ਰਹਿ ਗਿਆ ਜੀ। ਚਲੋ ਫਿਰ ਆ ਗਿਆ ਜੀ ਅਗਲੀ ਵਾਰ 2016, 95 ਮਿੰਟ ਬੋਲੇ ਜਨਾਬ ਲਾਲ ਕਿਲੇ ਤੋਂ। ਠੀਕ ਹੈ ਜੀ। ਤੇ ਜੀ 3 ਯੋਜਨਾਵਾਂ ਦਾ ਐਲਾਨ ਕੀਤਾ, ਹੈ ਨਾ ਜੀ। ਸਭ ਤੋਂ ਪਹਿਲੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 18 ਫਰਵਰੀ 2016। ਕਿੰਨੀਆਂ ਕੁ ਫਸਲਾਂ ਤੇ ਬੀਮੇ ਹੋਏ ਨੇ ਜੀ। ਹਾਂ, ਕੰਪਨੀਆਂ 18 ਕੰਪਨੀਆਂ ਲਾਈਆਂ ਸੀ। ਕੰਪਨੀਆਂ ਪ੍ਰੀਮੀਅਮ ਵੀ ਲੈ ਕੇ ਭੱਜ ਗਈਆਂ, ਮੁਨਾਫਾ ਵੀ ਕਮਾ ਕੇ ਤੁਰ ਗਈਆਂ। ਕਈ ਬਲੈਕ ਲਿਸਟ ਹੋ ਗਈਆਂ, ਕਈ ਡੰਮੀ ਸਾਬਤ ਹੋਈਆਂ, ਲੱਭਦੀਆਂ ਨਹੀਂ। ਧੋਖਾਧੜੀ ਵਾਲੀਆਂ ਕਿੰਨੀਆਂ ਆ ਕੇ ਕਿਸਾਨਾਂ ਨੂੰ ਠੱਗ ਕੇ ਤੁਰ ਗਈਆਂ। ਪਰ ਜਦੋਂ ਕਿਸਾਨ ਦਾ ਨੁਕਸਾਨ ਹੁੰਦਾ ਤਾਂ ਉਹਨੂੰ ਧਰਨੇ ਹੀ ਲਾਉਣੇ ਪੈਂਦੇ ਨੇ ਜਨਾਬ ਜੀ। ਸੋ ਇਸ ਲਈ ਇਹ ਬੀਮਾ ਯੋਜਨਾ ਕਿੰਨੀ ਦਮ ਰੱਖਦੀ ਹੈ ਦੇਖ ਲਓ। 2016 ਚ ਸ਼ੁਰੂ ਹੋਈ ਸੀ। ਫਿਰ ਪ੍ਰਗਤੀ ਪ੍ਰੋਜੈਕਟ 2016, ਹੈ ਨਾ। ਤੇ ਜੀ ਇਹ ਸਰਕਾਰੀ ਯੋਜਨਾਵਾਂ ਦਾ ਪ੍ਰਚਾਰ ਪ੍ਰਸਾਰ ਦਾ ਯੋਜਨਾ ਸੀ। ਜਿੰਨੀਆਂ ਸਰਕਾਰੀ ਯੋਜਨਾਵਾਂ ਜੀ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਓ, ਪ੍ਰਚਾਰ ਕਰੋ ਇਹਨਾਂ ਦਾ, ਹੈ ਨਾ। ਫਿਰ ਜੀ ਇਸੇ ਤਰ੍ਹਾਂ ਨਾਮ ਪ੍ਰੋਜੈਕਟ, ਹੈ ਨਾ। ਆਨਲਾਈਨ ਫਸਲ ਵੇਚਣ ਵਾਲਾ ਇੱਕ ਵੈਬਸਾਈਟ ਸ਼ੁਰੂ ਕੀਤੀ 2016 ਦੇ ਵਿੱਚ। ਪਰ ਉਹ ਕਿੰਨੀ ਕੁ ਕਾਰਗਰ ਸਾਬਤ ਹੋਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਤਾਂ ਪੂਰੇ ਦੇਸ਼ ਨੂੰ ਮੰਡੀ ਬਣਾਉਣ ਦੀਆਂ ਗੱਲਾਂ ਕਰਦੇ ਸੀ, ਉੱਥੋਂ ਹੀ ਆਪਾਂ ਨੂੰ ਪਤਾ ਲੱਗਿਆ ਸੀ ਕਿ ਖੇਡ ਕੀ ਆ। ਸੋ ਇਸ ਲਈ ਇਹ ਸਾਰਾ ਵਰਤਾਰਾ ਫਿਰ 2017 ਚ 56 ਮਿੰਟ ਬੋਲੇ ਜਨਾਬ ਜੀ।
3 ਯੋਜਨਾਵਾਂ ਦਾ ਐਲਾਨ ਕੀਤਾ। ਜੰਮੂ ਕਸ਼ਮੀਰ ਦੇ ਮਸਲੇ ਹੱਲ ਕਰਨ ਦੇ ਵਾਅਦੇ ਕਿੰਨੇ ਠੀਕ ਹੱਲ ਹੋਏ ਜੀ ਸਾਰਿਆਂ ਨੂੰ ਪਤਾ ਜੀ ਹੈ ਨਾ। ਦੂਸਰਾ ਸੀਗਾ ਜੀ ਗੈਲਟੀ ਅਵਾਰਡ ਵੈਬਸਾਈਟ, ਇਹ ਫੌਜੀ ਜਵਾਨਾਂ ਦੇ ਲਈ ਇੱਕ ਅਵਾਰਡ ਸ਼ੁਰੂ ਕਰਨ ਦੀ ਯੋਜਨਾ ਸੀਗੀ। ਫਿਰ GEN ਇੱਕ ਯੋਜਨਾ, ਪੋਰਟਲ ਜਿਹੜੇ ਸਰਕਾਰੀ ਵੈਬਸਾਈਟਾਂ ਨੇ ਉਹਨਾਂ ਦੇ ਰਾਹੀਂ ਪ੍ਰੋਡਕਟ ਵੇਚਣ ਦੀ ਯੋਜਨਾ ਕਿ ਤੁਸੀਂ ਇਹਦੇ ਨਾਲ ਜੁੜੋ। 35 ਲੱਖ ਪ੍ਰੋਡਕਟ ਨੇ ਸਾਡੇ ਕੋਲ, ਕਹਿੰਦੇ ਇਹਦੇ ਰਾਹੀਂ ਵੇਚ ਸਕਦੇ ਹੋ। ਤੇ ਕਿੰਨੀਆਂ ਧਿਰਾਂ ਜੁੜੀਆਂ ਵੀ, ਪਰ ਉਹ ਸਮਾਨ ਕਿੰਨਾ ਕੁ ਵਿਕਦਾ, ਐਮਾਜ਼ੋਨ ਤੇ ਵੱਧ ਵਿਕ ਜਾਂਦਾ, ਮਤਲਬ ਕਿ ਇਹਨਾਂ ਦੇ ਮਾਲਾਂ 'ਚ ਵੱਧ ਵਿਕ ਜਾਂਦਾ, ਪਰ ਇਹ ਵੈਬਸਾਈਟ ਤੱਕ, ਕਿਉਂਕਿ ਇਸ ਢੰਗ ਨਾਲ ਰੱਖਿਆ ਜਾਂਦਾ ਕਿ ਵੈਬਸਾਈਟਾਂ ਫੈਲਣੇ ਨਾ, ਲੋਕਾਂ ਤੱਕ ਪਹੁੰਚਣੇ ਨਾ, ਪ੍ਰਾਈਵੇਟ ਅਦਾਰਿਆਂ ਦਾ ਹੀ ਮਾਲ ਵਿਕੇ। ਕਾਗਜ਼ਾਂ 'ਚ ਦਿਖਾਉਣ ਨੂੰ ਅਸੀਂ ਯੋਜਨਾ ਸ਼ੁਰੂ ਕੀਤੀ ਆ ਜੀ। 2018 82 ਮਿੰਟ ਬੋਲੇ ਜਨਾਬ। ਠੀਕ ਹੈ। 3 ਯੋਜਨਾਵਾਂ ਦਾ ਐਲਾਨ ਕੀਤਾ। ਆਯੁਸ਼ਮਾਨ ਭਾਰਤ ਦਾਵਾ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸਕੀਮ। ਬਿਲਕੁਲ ਜੀ, ਲੋਕਾਂ ਦੇ ਕਾਰਡ ਬਣੇ ਬੜੀ ਗਿਣਤੀ 'ਚ, ਲੋਕਾਂ ਨੂੰ ਪੈਸੇ ਆਏ ਵੀ ਕਈ ਥਾਵਾਂ ਤੇ, ਪਰ ਉਹਦੇ ਨਾਲੋਂ ਵੱਡੇ ਘਪਲੇ ਇਸ ਯੋਜਨਾ ਨੂੰ ਚਲਾਉਣ ਵਾਲਿਆਂ ਨੇ, ਪ੍ਰਸ਼ਾਸਨ ਨੇ ਡੰਮੀ ਮਰੀਜ਼ ਬਣਾ ਕੇ, ਡੰਮੀ ਇਲਾਜ ਕਰਕੇ ਉਹ ਠੱਗੇ। ਉਹਦੇ ਉੱਤੇ ਕੋਈ ਚੈੱਕ ਪੁਆਇੰਟ ਨਹੀਂ। ਹਰੇਕ ਸੂਬੇ ਨੇ ਆਪਣੀ ਸਿਹਤ ਯੋਜਨਾ ਨੂੰ ਇਹਦੀ ਸ਼ੈਡੋ 'ਚ ਬਣਾ ਕੇ ਇੱਕ ਦੂਜੇ ਨਾਲ ਕੰਪੀਟੀਸ਼ਨ ਕਰੀ ਗਏ। ਤੇ ਅੱਜ ਕੱਲ ਉਹ ਆਯੁਸ਼ਮਾਨ ਵਾਲੇ ਕਾਰਡ ਚੰਡੀਗੜ੍ਹ 'ਚ ਚੱਲਦੇ ਵੀ ਨਹੀਂ ਗਏ, ਪੰਜਾਬ ਵਾਲੇ ਜਨਾਬ ਜੀ। ਸੋ ਇਸ ਲਈ ਇਹ ਸਥਿਤੀ ਵੀ ਆ। ਸੋ ਇਹ ਯੋਜਨਾ ਫਿਰ ਜੀ ਇਹਦੇ ਨਾਲ ਹੀ ਦੂਜੀ ਯੋਜਨਾ ਇਹਨਾਂ ਨੇ ਸ਼ੁਰੂ ਕੀਤੀ, ਕਹਿੰਦੇ ਜੀ ਗਗਨਯਾਨ ਮਿਸ਼ਨ ਯੋਜਨਾ, ਕਿ ਹੁਣ ਅਸੀਂ ਗਗਨ ਦੇ ਵਿੱਚ ਹਰ ਥਾਂ ਤੇ ਸਾਡਾ ਦਬਕਾ ਹੋਊਗਾ, ਰੋਬਟ ਭੇਜਣੇ ਅੰਤਰਰਾਸ਼ਟਰੀ ਵਿੱਚ। 2023 'ਚ ਜਾ ਕੇ ਯੋਜਨਾ ਅਮਲੀ ਰੂਪ 'ਚ ਸ਼ੁਰੂ ਹੋਣੀ ਹੈ। ਸੋ ਇਹਦੇ ਤੇ ਕੰਮ ਹੋ ਰਿਹਾ। ਕਹਿੰਦੇ ਇਹ ਵਿਗਿਆਨੀਆਂ ਦੀ, ਸਾਡੇ ਮਾਹਿਰਾਂ ਦੀ ਜਿਹੜੀ ਉਹ ਹੈ, ਤੁਹਾਨੂੰ ਧਿਆਨ ਹੋਣਾ ਜਦੋਂ ਇੱਕ ਵਾਰ ਨਹੀਂ ਅੰਤਰਿਕਸ਼ ਸਾਡਾ ਸਿਰੇ ਚੜਿਆ ਸੀ, ਤਦ ਮੋਦੀ ਜੀ ਧੱਕੇ ਨਾਲ ਵਿਗਿਆਨੀ ਨੂੰ ਗੱਲ ਲਾ ਕੇ ਰੋਣ ਦਾ ਡਰਾਮਾ ਕਰ ਰਹੇ ਸੀ ਨਾ। ਉਹ ਵਿਗਿਆਨੀਆਂ ਦੀ ਮਿਹਨਤ ਆਪਣੇ ਖਿੱਤੇ, ਆਪਣੇ ਝੋਲੇ 'ਚ ਪਾਉਣ ਦੀ ਕੋਸ਼ਿਸ਼ ਹੈ। ਸੋ ਇਹ ਯੋਜਨਾ ਉੱਥੇ ਖੜੀ ਹੈ ਜੀ ਅਜੇ, ਹੈ ਨਾ। ਸੋ ਇਸੇ ਤਰ੍ਹਾਂ ਪੇਂਡੂ ਸਵਰਾਜ ਯੋਜਨਾ, ਤੀਸਰਾ ਐਲਾਨ ਸੀਗਾ ਉਸ ਵਾਰ ਜੀ, ਪੇਂਡੂ ਸਵਰਾਜ ਯੋਜਨਾ। ਕਿੰਨੇ ਕੁ ਪਿੰਡ ਸਵਰਾਜ ਹੋ ਗਏ, ਕਿੰਨੇ ਕੁ ਪਿੰਡ ਆਜ਼ਾਦ ਹੋ ਗਏ, ਕਿੰਨੇ ਕੁ ਪਿੰਡ ਤਰੱਕੀ ਕਰ ਗਏ। ਜਿਹੜੇ ਪਿੰਡਾਂ 'ਚ ਤੁਸੀਂ ਉਹਨਾਂ ਨੂੰ ਮਤਲਬ ਕਿ ਗ੍ਰਾਮ ਸਭਾਵਾਂ ਬੁਲਾਉਣ ਤੱਕ ਦੀ ਆਜ਼ਾਦੀ ਨਹੀਂ ਦੇ ਪਾ ਰਹੇ, ਜਿਹੜੇ ਪੰਚਾਇਤਾਂ ਨੂੰ ਅਧਿਕਾਰ ਮਿਲਣੇ ਆ, ਹੇਠਲੇ ਵਿਭਾਗ ਮਿਲਣੇ ਆ, ਉਹ ਵਿਭਾਗ ਨਹੀਂ ਉਹਨਾਂ ਨੂੰ ਦੇ ਪਾ ਰਹੇ, ਤਾਂ ਕਿਹੜੇ ਸਵਰਾਜ ਦੀ ਗੱਲਾਂ ਕਰਦੇ ਹੋ। ਇਹ ਲਾਲ ਕਿਲੇ ਤੋਂ ਐਲਾਨ ਰਹਿ ਗਏ ਜਨਾਬ। ਇਸ ਤੋਂ ਬਾਅਦ ਜੀ ਫਿਰ ਹੈ ਨਾ, ਇਹ ਤੋਂ ਬਾਅਦ ਆ ਗਈ ਸਾਲ 2019। 2019 'ਚ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ 93 ਮਿੰਟ ਦਾ ਭਾਸ਼ਣ ਦਿੱਤਾ। ਠੀਕ ਹੈ। ਰਿਕਾਰਡ ਤੋੜ ਭਾਸ਼ਣ ਹੈ ਜੀ, ਸਭ ਤੋਂ ਵੱਡਾ ਭਾਸ਼ਣ ਮੰਨਿਆ ਜਾਂਦਾ, ਕਹਿੰਦੇ ਜੀ 93 ਮਿੰਟ ਦਾ ਭਾਸ਼ਣ ਦਿੱਤਾ। ਤੇ ਜੀ ਜਲ ਜੀਵਨ ਮਿਸ਼ਨ ਸ਼ੁਰੂ ਕੀਤਾ। ਕਹਿੰਦੇ ਜੀ ਇਹ ਕੋਈ ਘਰ ਪਾਣੀ ਤੋਂ ਵਾਂਝਾ ਨਹੀਂ ਰਹੂਗਾ, ਹਰ ਘਰ 'ਚ ਪਾਣੀ ਮਿਲੂਗਾ, ਹੈ ਨਾ। ਸੋ ਇਹ ਕਿੰਨਾ ਕੁ ਅਜੇ ਪੀਣ ਵਾਲੇ ਪਾਣੀ ਦੇ ਮਸਲੇ ਅਜੇ ਵੀ ਸਿਰਾਂ ਤੇ ਘੜੋਲੀਆਂ, ਹੈ ਨਾ, ਘੜੇ, ਬਾਲਟੀਆਂ, ਟੱਪ ਅਸੀਂ ਦੇਖਦੇ ਹਾਂ ਕਿ ਲੋਕ ਮੀਲਾਂ ਤੋਂ ਪੈਦਲ ਤੁਰ ਕੇ ਜੀ ਪਾਣੀ ਲਿਆਉਣ ਲਈ, ਅਸੀਂ ਪੀਣ ਜੋਗਾ ਪਾਣੀ ਦਾ ਵੀ ਪ੍ਰਬੰਧ ਨਹੀਂ ਕਰ ਸਕੇ। ਧਰਤੀ ਹੇਠਲਾ ਪਾਣੀ ਬਚਾਉਣ ਦੀ ਕਵਾਇਦ ਲਈ ਵੀ ਸਰਕਾਰਾਂ ਕੋਈ ਯੋਜਨਾਵਾਂ ਨਹੀਂ ਐਲਾਨ ਕਰ ਸਕੀਆਂ। ਉਹਦੇ ਉੱਤੇ ਕੰਮ ਕਰਨ ਦੀ ਲੋੜ ਆ। ਫਿਰ ਉਸ ਤੋਂ ਬਾਅਦ ਜੀ 17ਵਾਂ ਆਇਆ ਜੀ 5, ਇਸੇ 2019 ਦੇ ਜਿਹੜੀ ਦੂਸਰੀ ਯੋਜਨਾ ਐਲਾਨੀ, 17ਵੀਂ ਯੋਜਨਾ ਹੁਣ ਤੱਕ ਦੀਆਂ ਮੋਦੀ ਉਹਨਾਂ ਦੇ ਐਲਾਨੀ ਲਾਲ ਕਿਲਿਆਂ 'ਚੋਂ 5 ਟ੍ਰਿਲੀਅਨ ਇਕਨੋਮਿਕ ਬਣਾਉਣ ਦੀ ਸਾਡਾ ਕਹਿੰਦੇ ਜੀ ਐਲਾਨ ਆ। ਦੁਨੀਆ ਦੇ ਵਿੱਚ ਅਸੀਂ 5 ਟ੍ਰਿਲੀਅਨ ਹੋ ਜਾਾਂਗੇ, 5 ਟ੍ਰਿਲੀਅਨ, ਹੈ ਨਾ, 5 ਟ੍ਰਿਲੀਅਨ। ਇਹ ਬੜੇ ਇਹ ਬੜਾ ਦਾਅਵਾ ਕੀਤਾ ਜਾ ਰਿਹਾ ਕਿ ਹਾਂ ਅਸੀਂ, ਹੈ ਨਾ, ਇਹ ਸਾਡੇ ਸਥਿਤੀ ਆ ਜੂਗੀ ਸਾਡੀ। ਬਿਲਕੁਲ ਇਹ 2030 ਤੱਕ ਦਾ ਇਹਨਾਂ ਨੇ ਯੋਜਨਾ ਰੱਖੀ ਆ ਕਿ 2030 ਤੱਕ ਅਸੀਂ ਜਾਣਾ। 2019 'ਚ ਇਹਨੂੰ ਸ਼ੁਰੂ ਕੀਤਾ ਤੇ 2030 ਤੱਕ, ਮਤਲਬ 2030 ਤੱਕ ਮੈਨੂੰ ਰੱਖੋ ਜੀ, ਮੈਨੂੰ ਪ੍ਰਧਾਨ ਮੰਤਰੀ ਬਣਾ ਕੇ ਰੱਖੋ, ਫਿਰ ਮੈਂ ਤੁਹਾਨੂੰ ਇਹ ਦਿਖਾਊਂਗਾ। ਲੋਕ ਕਹਿੰਦੇ ਸਾਨੂੰ ਤਾਂ ਇੰਨਾ ਦੱਸ ਪਾਈ, ਸਾਡੇ ਚੁੱਲ੍ਹੇ 'ਚ ਅੱਗ ਮਚੂ, ਸਾਡੇ ਢੋਲ 'ਚ ਕਣਕ ਹੋਊ, ਸਾਡੀ ਭੜੋਲੀ 'ਚ ਦਾਣੇ ਹੋਣਗੇ, ਸਾਡੇ ਪ੍ਰਾਂਤ ਦੇ ਵਿੱਚ ਆਟਾ ਗੁੰਨਿਆ ਵਾ ਹੋਊਗਾ, ਸਾਡੀ ਆਂਡੀ 'ਚ ਦਾਲ ਰਿੱਝੂਗੀ, ਸਾਨੂੰ ਤਾਂ ਇਹ ਦੱਸ। ਜੀ ਜੀ, ਸਹੀ। ਤੇ ਉੱਥੇ ਤੁਸੀਂ ਜੇ ਚਾਹੁੰਦੇ ਹੋ ਕਿ ਮੈਂ ਵੰਡ ਰਿਹਾ ਆਟਾ ਦਾਲ ਸਕੀਮ, ਮੈਂ ਇੰਨੇ ਲੱਖ ਪਰਿਵਾਰਾਂ ਨੂੰ, ਕਰੋੜਾਂ ਪਰਿਵਾਰਾਂ ਨੂੰ ਰਾਸ਼ਨ ਦੇ ਰਿਹਾ, ਇਹ ਸਰਕਾਰ ਦੇ ਕੋਲ ਕਿੱਥੋਂ ਆ ਗਏ ਪੈਸੇ? ਭਾਈ ਲੋਕਾਂ ਦੇ ਪੈਸੇ ਹੀ ਨੇ, ਉਹਦੇ ਨਾਲ ਤੁਸੀਂ ਦੇ ਰਹੇ ਹੋ। ਸੋ ਇਸ ਤਰ੍ਹਾਂ ਦਾ ਇਹ ਲੋਕਾਂ ਨੂੰ ਇੱਕ ਸਬਜ਼ ਬਾਗ ਦਿਖਾ ਕੇ ਇਹ ਯੋਜਨਾ ਜਾਰੀ ਹੈ ਜੀ। ਫਿਰ ਚੀਫ ਆਫ ਡਿਫੈਂਸ ਸਟਾਫ ਦਾ ਐਲਾਨ, ਇਹ 18ਵੀਂ ਯੋਜਨਾ ਸੀ ਜਿਹੜੀ 2019 ਚ ਤੀਸਰੀ ਯੋਜਨਾ ਉਸ ਵਾਰ ਦੀ, ਉਹ ਐਲਾਨੀ ਸੀ, ਜਿਹਦੇ ਵਿੱਚ CDS ਸਾਰੀਆਂ ਫੌਜ ਮੁਖੀਆਂ ਦੇ ਉੱਤੇ ਇੱਕ ਕੁੰਡਾ ਲਾ ਕੇ, ਹੈ ਨਾ, ਇੱਕ ਆਪਣਾ ਬੰਦਾ ਬਿਠਾ ਕੇ, ਜਿਹਦੇ ਵਿੱਚ 31 ਦਸੰਬਰ 2019 ਨੂੰ ਬਿਪਨ ਰਾਵਤ ਉਹਨਾਂ ਨੂੰ ਬਣਾਇਆ ਸੀ। ਫਿਰ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ, ਉਹ ਤੋਂ ਬਾਅਦ ਫਿਰ ਦੂਸਰਿਆਂ ਨੂੰ ਬਣਾਇਆ। ਸੋ ਇਹ CDS ਦੀ ਯੋਜਨਾ ਸ਼ੁਰੂ ਹੋ ਗਈ ਜੀ। ਫਿਰ 2020 ਦੇ ਵਿੱਚ 86 ਮਿੰਟ ਬੋਲੇ ਜਨਾਬ ਲਾਲ ਕਿਲੇ ਤੋਂ, 3 ਯੋਜਨਾਵਾਂ ਦਾ ਐਲਾਨ ਕੀਤਾ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ, ਉਸੇ ਤਰ੍ਹਾਂ ਦੀ ਲਗਭਗ ਸਿਹਤ ਨਾਲ ਮਿਲਦੀ ਜੁਲਦੀ ਯੋਜਨਾ, ਹੈ ਨਾ,
ਤੇ ਉਹ ਆਨਲਾਈਨ ਮਤਲਬ ਕਿ ਤੁਹਾਡਾ ਡਾਟਾ ਜਿਹੜਾ ਹੋਊਗਾ ਮੈਡੀਕਲ ਡਾਟਾ ਪ੍ਰਵੀਨ ਜੀ, ਉਹ ਕਹਿੰਦੇ ਹੁਣ ਆਨਲਾਈਨ ਉਪਲਬਧ ਹੋਊਗਾ, ਜਿੱਥੇ ਮਰਜ਼ੀ ਜਾ ਕੇ ਇਲਾਜ ਕਰਾ ਲਓ। ਠੀਕ ਹੈ। ਤੇ ਆਨਲਾਈਨ ਮਰੀਜ਼ ਨੂੰ ਤਾਂ ਆਪਣਾ ਡਾਟਾ ਮਿਲੇ ਜਾਂ ਨਾ ਮਿਲੇ, ਪਰ ਜਿਹੜੇ ਮੈਡੀਕਲ ਖੇਤਰ ਦੇ ਬੜੇ ਮਗਰਮੱਛ ਨੇ ਉਹਨਾਂ ਨੇ ਜ਼ਰੂਰ ਚੋਰੀ ਕਰਨਾ ਸ਼ੁਰੂ ਕਰਤਾ। ਏਮਸ ਚੋਂ ਸਾਰਾ ਡਾਟਾ ਚੋਰੀ ਹੋ ਗਿਆ ਸੀ, ਜੀ ਜੀ ਜੀ, ਸਾਰਾ ਆਨਲਾਈਨ ਡਾਟਾ। ਕਿੰਨੇ ਦਿਨ ਉੱਥੇ ਕੰਮੇ ਨਹੀਂ ਚੱਲਿਆ। ਸੋ ਇਹ ਕਿਹੜਾ ਕੰਟਰੋਲ ਹੈ? ਤੁਸੀਂ ਕਿਹਨਾਂ ਲਈ ਡਾਟਾ ਇਕੱਠਾ ਕਰਕੇ ਦੇ ਰਹੇ ਹੋ? ਇਹ ਆਪਣੇ ਆਪ ਸਵਾਲ ਖੜਾ। ਉਸ ਤੋਂ ਬਾਅਦ 20ਵੀਂ ਜੀ ਨਵੀਂ ਸਿੱਖਿਆ ਨੀਤੀ, ਕਹਿੰਦੇ ਜੀ ਸਿੱਖਿਆ ਨੀਤੀ ਅਸੀਂ ਉਹ ਲਿਆਏ, ਤੋਂ ਪਹਿਲਾਂ ਹੈ ਹੀ ਨਹੀਂ ਸੀ। 1968 ਦੇ ਵਿੱਚ, 1986 ਚ, ਉਸ ਤੋਂ ਬਾਅਦ ਹੁਣ ਅਸੀਂ 2020 ਚ ਨਵੀਂ ਸਿੱਖਿਆ ਨੀਤੀ ਲਿਆਇਆ। ਪਰ ਉਹ ਸਿੱਖਿਆ ਨੀਤੀ ਦੇ ਉੱਤੇ, ਸਿੱਖਿਆ ਦੇ ਢੰਗ ਤਰੀਕਿਆਂ ਦੇ ਉੱਤੇ ਕਿੰਨਾ ਕੁਝ ਬਾਹਰ ਕੀਤਾ ਜਾ ਰਿਹਾ, ਉਹਦੇ ਵਿੱਚੋਂ ਸਾਡੇ ਇਤਿਹਾਸ ਨੂੰ ਕਿਵੇਂ ਤਰੋੜਿਆ ਮੜੋੜਿਆ ਜਾ ਰਿਹਾ, ਇਹਦੇ ਉੱਤੇ ਅਜੇ ਵੀ ਬਹਿਸ ਜਾਰੀ ਆ। ਪਰ ਸਰਕਾਰ ਆਪਣੇ ਦਾਅਵਿਆਂ ਚ ਗਣਾਉਂਦੀ ਆ ਕਿ ਲਓ ਜੀ ਇਸ ਤਰ੍ਹਾਂ ਨਵੀਂ ਸਿੱਖਿਆ ਨੀਤੀ ਲਿਆਂਦੀ। ਫਿਰ ਇਸੇ ਦੌਰਾਨ ਇਸੇ ਸਾਲ ਦੀ ਤੀਜੀ ਯੋਜਨਾ 2020 ਚ 21ਵੀਂ ਯੋਜਨਾ ਜਿਹੜੀ ਮੋਦੀ ਹੋਰਾਂ ਦੀ, ਪਿੰਡ ਪਿੰਡ ਇੰਟਰਨੈਟ ਜੀ, 15 ਅਗਸਤ 2020 ਦੀ ਸ਼ੁਰੂ ਹੋਈ ਯੋਜਨਾ ਹੈ। ਪਿੰਡ ਪਿੰਡ ਇੰਟਰਨੈਟ। ਅਜੇ ਵੀ ਲੋਕਾਂ ਨੂੰ ਆਪਣੇ ਰਾਸ਼ਨ ਲੈਣ ਜਾਣ ਲਈ ਵੀ ਨਾ ਦਰਖਤਾਂ ਦੇ ਛੱਤਾਂ ਤੇ ਚੜ੍ਹਨਾ ਪੈਂਦਾ ਕਈ ਥਾਵਾਂ ਤੇ। ਕਿਹੜੇ ਇੰਟਰਨੈਟ ਦੀਆਂ ਗੱਲਾਂ ਕਰਦੇ ਨੇ ਜਨਾਬ, ਹੈ ਨਾ। ਸੋ ਇਸ ਤਰ੍ਹਾਂ ਤੇ ਉਹ ਤੋਂ ਬਾਅਦ ਜੀ ਫਿਰ 2021 88 ਮਿੰਟ ਫਿਰ ਬੋਲੇ, 3 ਯੋਜਨਾਵਾਂ ਦਾ ਫਿਰ ਐਲਾਨ ਕੀਤਾ। 75 ਬੰਦੇ ਭਾਰਤ ਟ੍ਰੇਨਾਂ ਚਲਾਵਾਂਗੇ ਜੀ, ਕਹਿੰਦੇ 15 ਫਰਵਰੀ 2019 25 ਟ੍ਰੇਨਾਂ ਚੱਲ ਪਈਆਂ। ਉਹਨਾਂ ਦੇ ਵਿੱਚ ਸਪਲਾਈ ਹੈ ਜਿਹੜੀ ਸਾਰੀ ਪ੍ਰਾਈਵੇਟ। ਤੁਸੀਂ ਵੱਡੀਆਂ ਰੇਲ ਗੱਡੀਆਂ ਜਿਹੜੀਆਂ ਸ਼ਤਾਬਦੀ ਵਰਗੀਆਂ, ਬੰਦੇ ਭਾਰਤ ਵਰਗੀਆਂ ਇਹੋ ਜਿਹੀਆਂ VIP ਟ੍ਰੇਨਾਂ ਨੇ ਜਿਹੜੀਆਂ, ਉਹਦੀ ਟਿਕਟ ਲਈ ਹੋਵੇ, ਟਿਕਟ ਲੈ ਕੇ ਤੁਸੀਂ ਰੇਲਵੇ ਦੇ ਜਿਹੜਾ ਇੰਤਜ਼ਾਰ ਕੇਂਦਰ ਬਣੇ ਹੁੰਦੇ ਨੇ ਮੁਸਾਫਰਾਂ ਦੇ ਲਈ, ਹੈ ਨਾ, ਉਹ AC ਵਾਲੇ ਬਣੇ ਨੇ ਕਿ ਤੁਸੀਂ AC ਵਾਲੀ ਗੱਡੀ ਦੀ ਟਿਕਟ ਲਈ ਆ। ਤੁਸੀਂ VIP ਹੋ, VIP ਲੋਕਾਂ ਲਈ ਉਹ ਬਣੇ ਹੋਣਗੇ ਕਿ ਇੱਥੇ ਬੈਠ ਕੇ ਇੰਤਜ਼ਾਰ ਕਰੋ। ਉਹ ਇੰਤਜ਼ਾਰ ਕਰਨ ਦਾ ਵੀ ਘੰਟਿਆਂ ਬੱਧੀ 10-10 20 ਰੁਪਏ ਲੱਗਦੇ ਆ ਪ੍ਰਵੀਨ ਜੀ। ਜੀ ਜੀ, ਉਹਦੀ ਪਰਚੀ ਕੱਟਦੇ ਆ। ਉਹ ਪਰਚੀ ਤੇ ਕੋਈ ਗੌਰ ਨਾਲ ਪੜ੍ਹੇ ਤਾਂ ਪਤਾ ਲੱਗਦਾ ਤਾਂ ਪ੍ਰਾਈਵੇਟ ਕੇਂਦਰ, ਕਿਸੇ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਹੋਇਆ ਰੇਲਵੇ ਸਟੇਸ਼ਨ ਦਾ। ਹਾਂ, ਉਹ ਜਦੋਂ ਘੰਟਿਆਂ ਦੇ 10-10 ਰੁਪਏ ਵਸੂਲੀ ਜਾਂਦੇ AC ਬੈਠਣ ਦੇ। ਸੋ ਇਸ ਤਰ੍ਹਾਂ ਦਾ ਧੰਦਾ, ਇਹ ਇੱਕ ਨਵਾਂ ਸਮਝ ਆ ਗਿਆ ਕਿ ਰੇਲ ਦੇ ਅੰਦਰ ਸਪਲਾਈ, ਰੇਲ ਗੱਡੀਆਂ ਦੇ ਸਟੇਸ਼ਨ, ਸਾਰਾ ਕੁਝ ਪ੍ਰਾਈਵੇਟਾਂ ਨੂੰ ਵੇਚਤਾ। ਸੋ ਇਸ ਲਈ ਜਿਹੜੀਆਂ ਰੇਲ ਗੱਡੀਆਂ ਚਲਾਉਣੀਆਂ ਇਹ ਪ੍ਰਾਈਵੇਟ ਕੰਪਨੀਆਂ ਦੇ ਇਸ਼ਾਰਿਆਂ ਤੇ ਆ ਸਾਰਾ ਕੁਝ, ਕਿ ਬੜੀਆਂ ਗੱਡੀਆਂ ਚਲਾਓ ਲਗਜ਼ਰੀ, ਤਾਂ ਕਿ ਉਹਨਾਂ ਦੇ ਨਾਲ ਕੰਪਨੀਆਂ ਕਮਾ ਸਕਣ। ਫਿਰ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਚਲਾਇਆ ਜੀ। ਕਹਿੰਦੇ ਜਿੰਨੀਆਂ ਬੰਦਰਗਾਹਾਂ ਦੇ ਉੱਤੇ ਹੁਣ ਕੋਲਾ, ਲੱਕੜ, ਇਹੋ ਜਿਹਾ ਜਿਹੜਾ ਇੰਧਨ ਹੈ ਉਹਦੀ ਵਰਤੋਂ ਨਹੀਂ ਹੋਊਗੀ, ਹਾਈਡਰੋਜਨ ਇੰਧਨ ਵਰਤਾਂਗੇ। ਇਹਦਾ ਮਿਸ਼ਨ ਲੈ ਕੇ ਚੱਲੇ ਆ ਜੀ। ਇਹ 4 ਜਨਵਰੀ 20 ਮਤਲਬ ਕਿ 23 ਤੱਕ ਇਹਨੂੰ ਸਿਰੇ ਚੜਾਉਣ ਦੀ, 21 ਤੋਂ ਸ਼ੁਰੂ ਕੀਤੀ ਯੋਜਨਾ, 23 ਤੱਕ ਸਿਰੇ ਚੜਾਉਣੀ ਹੈ ਜੀ ਕਹਿੰਦੇ, ਹੈ ਨਾ। ਇਹ ਯੋਜਨਾ ਸੀਗੀ, ਕਿੰਨੀ ਸਿਰੇ ਚੜੀ ਬੰਦਰਗਾਹਾਂ ਦੇ ਹਵਾਲੇ ਨਾਲ। ਫਿਰ ਇਸੇ ਤਰ੍ਹਾਂ ਜੀ ਮਤਲਬ ਕੁੜੀਆਂ ਦੀ ਐਡਮਿਸ਼ਨ ਸੈਨਿਕ ਸਕੂਲਾਂ ਦੇ ਵਿੱਚ, ਇਹਦੀ ਸ਼ੁਰੂਆਤ ਕੀਤੀ ਹੈ। ਚੰਗੀ ਪਹਿਲ ਕਦਮੀ ਹੈ ਜੀ। ਇਸ ਪਹਿਲ ਕਦਮੀ ਦੀ ਸ਼ਲਾਘਾ ਕਰਨੀ ਬਣਦੀ ਹੈ। ਔਰ ਇਹਦੇ ਵਿੱਚ ਬੱਚੀਆਂ ਆਈਆਂ ਵੀ, 33 ਸੈਨਿਕ ਸਕੂਲ ਨੇ, ਉਹਨਾਂ ਦੇ ਵਿੱਚ ਬੱਚੀਆਂ ਵੱਡੀ ਗਿਣਤੀ 'ਚ ਦਾਖਲ ਵੀ ਹੋਈਆਂ, ਵੱਖ-ਵੱਖ ਪੋਸਟਾਂ ਤੇ ਵੀ ਪਹੁੰਚ ਰਹੀਆਂ, ਬਾਰਡਰਾਂ ਤੇ ਵੀ ਤੈਨਾਤ ਨੇ ਹੁਣ। ਸੋ ਇਹ ਇੱਕ ਸ਼ਲਾਘਾਯੋਗ ਕਦਮ ਸੀਗਾ। ਫਿਰ ਸਾਲ 2022 ਚ 83 ਮਿੰਟ ਭਾਸ਼ਣ ਦਿੱਤਾ ਤੇ ਇੱਥੇ ਵੀ ਕੁਝ ਯੋਜਨਾਵਾਂ ਕਿ ਗੁਲਾਮੀ ਤੋਂ ਮੁਕਤੀ, ਇਹਨਾਂ ਦੇਸ਼ ਤਰੱਕੀ ਵੱਲ, ਅਸੀਂ ਧਰਮ ਤੋਂ ਉੱਪਰ ਉੱਠ ਕੇ, ਸਾਡਾ ਮਿਸ਼ਨ ਹੈ ਨਵਾਂ ਭਾਰਤ ਬਣਾਉਣ ਦਾ, ਅਸੀਂ ਨਵੀਂ ਸੰਸਦ ਬਣਾਤੀ, ਨਵੇਂ ਸੰਸਦ ਦਾ ਉਦਘਾਟਨ, ਉਹ ਸਾਰਾ ਕੁਛ ਇਹਦੇ ਵਿੱਚ ਆਇਆ, ਜਿਹੜੀ ਫਿਰ ਨਵੀਂ ਰਾਜਨੀਤੀ ਦਾ ਮੋੜਾ ਜਿੱਥੋਂ ਚੱਲ ਰਿਹਾ ਹੈ ਨਾ। ਸੋ ਫਿਰ ਉਸ ਤੋਂ ਬਾਅਦ 2023 ਜੀ ਕੱਲ ਜਨਾਬ ਫਿਰ 90 ਮਿੰਟ ਬੋਲੇ ਤੇ ਚੋਣ ਰੈਲੀ ਮਾਂ ਕੱਲ ਸੰਬੋਧਨ ਕੀਤਾ। GDP ਦੁਨੀਆ ਦੀ ਤੀਜੀ ਹੋ ਜੂਗੀ, ਵੈਸੇ ਹੀ ਹੋ ਜਾਣੀ ਹੈ ਪ੍ਰਵੀਨ ਜੀ। ਜੀ ਜੀ, ਇਹ ਪ੍ਰਤੀ ਵਿਅਕਤੀ ਉਤਪਾਦਨ ਦਰ ਹੈ। ਜਿੰਨੀ ਸਾਡੀ ਜਨਸੰਖਿਆ ਵਧਣੀ ਹੈ ਉਸ ਹਿਸਾਬ ਨਾਲ GDP ਵਾਲਾ ਖੇਡ ਸਾਡੇ ਤੇ ਅਸਰ ਪੈਣਾ ਹੀ ਪੈਣਾ। ਬਿਲਕੁਲ ਸਹੀ ਹੈ। ਪਰ ਸਾਡਾ ਕਰਜ਼ਾ ਕਿੱਥੇ ਹੈ, ਸਾਡੀ ਮਹਿੰਗਾਈ ਦਰ ਕਿੱਥੇ ਹੈ, ਪ੍ਰਤੀ ਵਿਅਕਤੀ ਆਮਦਨ ਕਿੱਥੇ ਆ, ਉਹਦੇ ਬਣਾਓ ਨਾ। ਹਾਂਜੀ ਬਿਲਕੁਲ। ਤੇ ਇਹ ਲੋਕਾਂ ਨੂੰ ਨਵੇਂ ਤਰੀਕੇ ਨਾਲ ਸਮਝਾਉਂਦੇ ਨੇ ਆਰਥਿਕਤਾ ਦੇ ਮਾਇਨੇ। ਤੇ ਇਸ ਲਈ ਇਹ ਦੁਨੀਆ ਦੀ ਤੀਜੀ GDP ਵਾਲਾ ਮੁਲਕ ਬਣ ਜੂਗਾ ਜੀ, ਇਹ ਬਣ ਜਾਣਾ। ਠੀਕ ਹੈ, ਇਹਦੀ ਵੀ ਪਿੱਠ ਥਾਪੜ ਲਈ ਕੱਲ ਆਪਣੇ ਆਪੇ। ਸੋ ਇਸੇ ਤਰ੍ਹਾਂ ਫਿਰ ਸ਼ਹਿਰਾਂ ਤੇ ਪਿੰਡਾਂ ਦੀ ਨੁਹਾਰ ਬਦਲਣ ਦੀ ਗੱਲ ਕਰਦੇ ਆ। ਕਹਿੰਦੇ ਜੀ ਸ਼ਹਿਰਾਂ ਦੇ ਵਿੱਚ ਜਿਹੜੇ ਲੋਕ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਨੇ ਉਹਨਾਂ ਲਈ ਅਸੀਂ ਨਵੀਂ ਲੋਨ ਯੋਜਨਾ ਲਿਆਵਾਂਗੇ, ਬੈਂਕ ਨੂੰ ਸਸਤੇ, ਤਾਂ ਕਿ ਲੋਕਾਂ ਦੀ ਜੇਬ 'ਚ ਪੈਸਾ ਨਾ ਰਹੇ। ਮਤਲਬ ਇਹ ਇੱਕ ਨਵਾਂ ਫਾਰਮੂਲੇ ਤਹਿਤ ਕਰਜ਼ੇ ਵਾਲੀਆਂ ਸਕੀਮਾਂ, ਗੱਡੀਆਂ, ਕਾਰਾਂ, ਟਰੈਕਟਰ, ਮੋਟਰਸਾਈਕਲ ਇਸ ਤਰ੍ਹਾਂ ਵੇਚਦੇ ਨੇ, ਬਾਅਦ ਚੋਂ ਲੋਕਾਂ ਦੇ ਘਰਾਂ 'ਚੋਂ ਫਿਰ ਕਬਜ਼ੇ ਲੈਣ ਵੀ ਚਲੇ ਜਾਂਦੇ ਨੇ, ਗੱਡੀਆਂ ਖੋਹਣ ਵੀ ਚਲੇ ਜਾਂਦੇ ਨੇ। ਸੋ ਇਹ ਯੋਜਨਾ ਦੇ ਉੱਤੇ ਕਹਿੰਦੇ ਕੰਮ ਕਰਾਂਗੇ ਜੀ। ਫਿਰ ਇਸ ਤਰ੍ਹਾਂ ਦੇ ਕੱਲ ਸਨਮਾਨ ਅਸੀਂ ਵੱਖ-ਵੱਖ ਲੋਕਾਂ ਨੂੰ ਦਵਾਂਗੇ। ਉਹ ਸਾਰਾ ਕੁਝ ਕੱਲ ਉਹੇ ਜਿਹੇ ਐਲਾਨ ਕੱਲ ਕੀਤੇ ਗਏ, 3 ਐਲਾਨ ਕੱਲ ਵੀ ਉਸ ਤਰ੍ਹਾਂ ਕੀਤੇ। ਸੋ ਹੁਣ ਤੱਕ 10 ਸਾਲਾਂ 'ਚ 10 ਵਾਰ ਝੰਡਾ ਲਹਿਰਾ ਕੇ ਨਰਿੰਦਰ ਮੋਦੀ ਜੀ ਨੇ ਖੁੱਲੇ ਢੰਗ ਨਾਲ 28 ਯੋਜਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ 'ਚੋਂ ਕਿੰਨੀਆਂ ਕੁ ਯੋਜਨਾਵਾਂ ਸਿਰੇ ਚੜੀਆਂ ਨੇ, ਕਿੰਨੀਆਂ ਕੁ ਤੁਹਾਨੂੰ ਯਾਦ ਨੇ, ਇਹ ਤੁਸੀਂ ਦੱਸ ਦਿਓ ਜੀ ਮੈਨੂੰ, ਜੇਕਰ ਤੁਹਾਡੇ ਧਿਆਨ 'ਚ ਹੋਵੇ। ਆਪਾਂ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਜੀ ਬਿਲਕੁਲ।
ਜਾਂਦੇ ਦੀ ਗੱਲ ਕਰੀਏ ਸ਼ਰਮਾ ਜੀ, ਡੇਰਾ ਮੁਖੀ ਦੀ ਜੇਲ੍ਹ ਤੋਂ ਬਾਹਰ 5ਵਾਂ ਜਨਮ ਦਿਨ ਮਨਾਇਆ ਡੇਰਾ ਮੁਖੀ ਨੇ। ਪ੍ਰਵੀਨ ਜੀ, ਆਪਾਂ ਜਿਸ ਦਿਨ ਜੇਲ੍ਹ ਤੋਂ ਬਾਹਰ ਆਇਆ ਸੀ ਡੇਰਾ ਮੁਖੀ, ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਇਹ ਇਸ ਵਾਰ ਆਪਣਾ 56ਵਾਂ ਜਿਹੜਾ ਜਨਮ ਦਿਹਾੜਾ ਹੈ, ਉਹਨੇ ਬਾਹਰ ਮਨਾਉਣਾ ਇਸ ਵਾਰ ਪਹਿਲੀ ਮਤਲਬ ਕਿ 6 ਸਾਲਾਂ ਦੇ ਵਿੱਚ, ਕਿਉਂਕਿ 6 ਸਾਲਾਂ ਤੋਂ ਜੇਲ੍ਹ ਦੇ ਵਿੱਚ 7 ਵਾਰ ਤਾਂ ਬਾਹਰ ਆ ਚੁੱਕਿਆ। ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ 6 ਸਾਲਾਂ 'ਚ 7 ਵਾਰ ਉਹਨੂੰ ਪੈਰੋਲ ਮਿਲੀ। ਪਹਿਲਾਂ 24 ਅਕਤੂਬਰ 2020 ਨੂੰ 1 ਦਿਨ ਦੀ, ਫਿਰ ਹੈ ਨਾ ਫਿਰ ਆਪਣਾ 2021 ਦੇ ਵਿੱਚ ਉਹਨੂੰ 1 ਦਿਨ ਦੀ ਮਾਂ ਦੇ ਨਾਂ ਦੇ ਉੱਤੇ 2 ਵਾਰ ਮਿਲੀ, ਫਿਰ 7 ਫਰਵਰੀ ਨੂੰ 21 ਦਿਨ ਦੀ, ਫਿਰ 4 ਜੂਨ ਨੂੰ ਉਹਨੂੰ 1 ਮਹੀਨੇ ਦੀ ਮਿਲ ਗਈ, ਫਿਰ 5 ਅਕਤੂਬਰ 2022 ਨੂੰ ਉਹਨੂੰ 40 ਦਿਨਾਂ ਦੀ ਮਿਲ ਗਈ, ਫਿਰ ਫਿਰ ਉਹਨੂੰ 6ਵੀਂ ਵਾਰ 21 ਜਨਵਰੀ 2023 ਨੂੰ ਮਿਲ ਗਈ 40 ਦਿਨਾਂ ਦੀ, ਫਿਰ ਜੁਲਾਈ 'ਚ ਮਿਲ ਗਈ ਹੁਣ 30 ਦਿਨਾਂ ਦੀ। ਸੋ 7 ਵਾਰ ਉਹ ਪੈਰੋਲ ਤੇ ਬਾਹਰ ਆ ਚੁੱਕਿਆ ਹੁਣ ਤੱਕ, ਤੇ ਇਸ ਵਾਰ ਉਹ ਫਿਰ ਮਤਲਬ ਉੱਥੇ ਯੂਪੀ ਦੇ ਆਪਣੇ ਡੇਰੇ ਦੇ ਵਿੱਚ ਹੈ, ਤੇ ਉੱਥੋਂ ਉਹਨੇ ਬੈਠ ਕੇ ਆਪਣਾ ਜਨਮ ਦਿਨ ਮਨਾਇਆ। 56ਵਾਂ ਜਨਮ ਦਿਨ ਹੈ ਨਾ ਜੀ, ਤੇ ਤਿਰੰਗਾ ਵੀ ਲਹਿਰਾਇਆ ਪਹਿਲਾਂ ਜੀ, ਫਿਰ ਮਤਲਬ ਕਿ ਸੋਸ਼ਲ ਮੀਡੀਆ ਤੇ ਵੀਡੀਓ ਵੀ ਆਪਣੀ ਪਾਈ। ਉੱਥੋਂ ਹੀ ਆਪਣਾ ਸਰਸੇ ਡੇਰੇ, ਕਿਉਂਕਿ ਸਰਸੇ ਡੇਰੇ ਆਉਣ ਦੀ ਇਜਾਜ਼ਤ ਨਹੀਂ ਹੈਗੀ, ਉੱਥੋਂ ਹੀ ਸਰਸੇ ਵਾਲਿਆਂ ਨਾਲ ਜੁੜਿਆ ਹੈ ਨਾ। ਉੱਥੋਂ ਹੀ ਉਹ ਸਾਰਿਆਂ ਨੂੰ ਕਿਹਾ ਹਰਿਆਣੇ ਵਾਲੇ ਇੱਥੇ ਆਓ, ਬਾਕੀ ਜੈਪੁਰ ਵਾਲੇ, ਕੋਟੇ ਵਾਲੇ ਇੱਥੇ ਆਓ, ਉਹਨਾਂ ਨੂੰ ਉੱਥੇ ਅੱਡ-ਅੱਡ ਥਾਵਾਂ ਤੇ ਆਪਣੇ ਡੇਰਿਆਂ 'ਚ ਬੁਲਾਇਆ ਤੇ ਆਪਣਾ ਜਨਮ ਦਿਨ ਮਨਾਇਆ। ਤੇ ਉਹ ਸਾਰਾ ਵਰਤਾਰਾ ਮਤਲਬ ਇਹ ਇੱਕ ਤਰ੍ਹਾਂ ਦਾ ਇੱਕ ਪ੍ਰਚਾਰ ਤੇ ਭਾਜਪਾ ਦਾ ਵੋਟ ਕੰਮ ਡੇਰਾ ਸਿਰਸਾ ਮੁਖੀ ਤੋਂ ਕਰਵਾਇਆ ਜਾ ਰਿਹਾ, ਉਹਦੀ ਕਵਾਇਦ ਜਾਰੀ ਹੈ। ਸੋ ਇੱਥੇ ਇਸ ਦੀ ਪੈਰੋਲ ਤੇ ਹਰ ਵਾਰ ਚਰਚਾ ਛਿੜਦੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਤਾਂ ਪੈਰੋਲ ਵੀ ਨਹੀਂ ਸਮੇਂ ਸਿਰ ਮਿਲੀ ਤੇ ਉਹਨਾਂ ਦੀ ਰਿਹਾਈ ਵੀ ਨਹੀਂ। ਤੇ ਇੱਧਰ ਜਿਹਦੇ ਉੱਤੇ ਦੋ ਤਰ੍ਹਾਂ ਦੇ ਛਤਰਪਤੀ ਔਰ ਰਣਜੀਤ ਸਿੰਘ ਕਤਲ ਮਾਮਲਾ ਹੋਵੇ, ਜਾਂ ਸਾਧਵੀਆਂ ਨਾਲ ਬਲਾਤਕਾਰ ਤੇ ਉਹਨਾਂ ਦਾ ਜਿਨਸੀ ਸ਼ੋਸ਼ਣ ਤੇ ਉਹਨਾਂ ਦਾ ਇਹੋ ਜਿਹਾ ਮਾਮਲਾ ਹੋਵੇ, ਉਹਨਾਂ 'ਚ ਉਮਰ ਕੈਦ ਦੀ ਸਜ਼ਾ ਵਾਲੇ ਬੰਦੇ ਨੂੰ ਤੁਸੀਂ ਬਾਰ-ਬਾਰ ਪੈਰੋਲ ਦਿੰਦੇ ਹੋ। ਇਹ ਕਿਹੜਾ ਨਿਯਮ ਤੇ ਕਿਹੜਾ ਕਾਨੂੰਨ ਹੈ? ਪਰ ਖੱਟਰ ਸਾਹਿਬ ਕਹਿੰਦੇ ਸਾਰਾ ਕੁਝ ਕਾਨੂੰਨ ਅਨੁਸਾਰ ਹੋ ਰਿਹਾ। ਇਹ ਕਾਨੂੰਨ ਵੋਟਾਂ ਲਈ ਹੈ ਜਨਾਬ, ਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਬਾਹਰ ਆ ਕੇ ਆਪਣੇ ਜੇਲ੍ਹ ਤੋਂ ਜਸ਼ਨ ਮਨਾਉਂਦਾ, ਜਨਮ ਦਿਨ ਮਨਾਉਂਦਾ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।